ਕਿਸਾਨਾਂ ਨੂੰ ਦੁੱਖ ਕੱਲਾ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਤੋਂ ਬਾਹਰ ਕੋਈ ਨਹੀਂ ਦੁੱਖ ਹੈਗਾ ਕਿਸੇ ਕਿਸਾਨ ਨੂੰ। ਹਰਿਆਣੇ 'ਚ ਵੀ ਘੇਰ ਰਹੇ ਨੇ? ਨਹੀਂ, ਕੋਈ ਨਹੀਂ ਹੈ। ਅੱਜ ਜਿਹੜੀ ਐਮਐਸਪੀ 27 ਚੀਜ਼ਾਂ ਦੇ ਮੰਗ ਰਹੇ ਆ, ਕਦੀ ਪੰਜਾਬ ਨੇ 27 ਚੀਜ਼ਾਂ ਗਾਈਆਂ? ਕਦੀ ਪੰਜਾਬ ਨੇ 27 ਚੀਜ਼ਾਂ ਗਾਈਆਂ? ਅਗਰ ਪੰਜਾਬ ਫਸਲਾਂ 5 ਗਾ ਰਿਹਾ ਐਮਐਸਪੀ 27 ਚੀਜ਼ਾਂ ਦੀ ਕੋਈ ਮੰਗ ਰਹੀ ਹੈ। 1000 ਮਹੀਨਾ ਮੋਦੀ ਦਾ ਲੈ ਰਹੇ ਆ, ਕ੍ਰੈਡਿਟ ਕਾਰਡ ਮੋਦੀ ਦਾ ਬਿਨਾਂ ਵਿਆਜ ਤੋਂ ਯੂਜ਼ ਕਰ ਰਹੇ ਆ। ਜੇ ਆਪਾਂ ਕੋਈ ਸਕੀਮ ਕੇਂਦਰ ਤੋਂ ਮਿਲ ਰਹੀ ਹੈ ਉਹਦਾ ਲਾਭ ਲੈ ਰਹੇ ਆ, ਪਰ ਜਿਹੜਾ ਜੇ ਵਿਰੋਧ ਕਰਨਾ ਪੈ ਜਾਵੇ ਉਹ ਅਸੀਂ ਕਰ ਰਹੇ ਯਾਰ। ਇਦਾਂ ਨਾ ਕਰੋ, ਸਾਡੇ ਕੋਲ ਇੱਕ ਡਾਟਾ ਪਿੰਡ ਮੋਦੀ ਕਿਹੜਾ ਜੀ ਜੇਬ ਚੋਂ ਦੇ ਰਿਹਾ, ਉਹ ਵੀ ਟੈਕਸ ਦੇ ਪੈਸੇ ਨੇ। ਇਦਾਂ ਨਾ ਕਰੋ, ਇੱਕ ਬੈਨੀਫਿਟ ਵੀ ਲੈ ਰਹੇ ਆਪਾਂ। ਨਹੀਂ ਦੇਖੋ, ਇਹੀ ਤਾਂ ਡੈਮੋਕ੍ਰੇਸੀ ਹੈ। ਉਹਨਾਂ ਨੂੰ ਕੇਂਦਰ ਬਿਲਕੁਲ ਗੱਲ ਟੇਬਲ ਤੇ ਬਹਿਣ ਨੂੰ ਤਿਆਰ ਹੈ, ਪਰ ਇਹ ਤੁਹਾਨੂੰ ਪਤਾ ਕਿ ਉਹਨਾਂ ਦੀ ਰੋਟੀਆਂ ਕਿੱਦਾਂ ਸਿੱਕੀਆਂ ਜਾਣਗੀਆਂ। ਟੇਬਲ ਤੇ ਬਹਿਣ ਨਾਲ ਸ਼ੁਭਕਰਨ ਸਿੰਘ ਜਿਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਵਾਪਸ ਆਜੂ। ਅਗਰ ਅੱਜ ਕਿਸੇ ਨੇ ਸਲਾਹ ਲੈਣੀ ਹੈ ਉਹ ਨਰਿੰਦਰ ਮੋਦੀ ਨੂੰ ਕਾਲ ਕਰ ਰਿਹਾ ਹੈ। ਅਗਰ ਇਹ ਦੋ ਦੇਸ਼ ਲੜਾਈ ਕਰ ਰਹੇ ਆ, ਉਹਦੀ ਲੜਾਈ ਰੋਕਣ ਦੇ ਲਈ ਅਗਰ ਇੱਕ ਵਿੱਚ ਥੰਮ ਖੜਾ ਹੋ ਰਿਹਾ ਉਹ ਨਰਿੰਦਰ ਮੋਦੀ ਖੜਾ ਹੋ ਰਿਹਾ। ਉਹਨਾਂ ਤੋਂ ਇਲਾਵਾ ਇੱਕ ਵਿੱਚ ਕੋਠੀ ਹੋਰ ਹੈ, ਉਹ ਕਿਹਦੀ ਹੈ? ਇੱਕ ਇੱਧਰ ਸੀਐਮ ਸਾਹਿਬ ਦੀ ਹੈ, ਇੱਧਰ ਰਾਘਵ ਦੀ ਕੋਠੀ, ਇੱਕ ਵਿੱਚ ਕੋਠੀ ਹੋਰ ਹੈ। ਜਿਹੜੀਆਂ ਸੀਐਮ ਸਾਹਿਬ ਨੇ ਕੋਠੀਆਂ ਲਈਆਂ ਉੱਥੇ 150 ਬੰਦਾ ਪੰਜਾਬ ਤੋਂ ਬਾਹਰ ਦਾ ਬੈਠਾ ਹੈ। ਮੇਰਾ ਕਾਰੋਬਾਰ ਬਹੁਤ ਵਧੀਆ ਸੀ, ਮੇਰਾ ਕਾਰੋਬਾਰ ਬਹੁਤ ਵਧੀਆ। ਕੰਮ ਲੈਟਰੀਆਂ ਦਾ ਤਾਂ ਨਹੀਂ ਸਾਡਾ। ਤੇ ਹੋਰ ਇਲਜ਼ਾਮ ਲੱਗਦਾ ਕਿ ਜਿਹੜਾ ਵੀ ਐਮਐਲਏ ਹੈ, ਜਿਹੜਾ ਵੀ ਮੰਤਰੀ ਹੈ, ਉਸ ਦੇ ਆਫਿਸ ਵਿੱਚ ਇੱਕ ਬੰਦਾ ਦਿੱਲੀੋਂ ਆ ਕੇ ਬਹਿ ਜਾਂਦਾ। ਸੱਚੀ ਹੁੰਦਾ? ਤੁਸੀਂ ਮੰਨਦੇ ਹੋ? ਸਹੀ ਕਹਿ ਰਹੇ ਹੋ, ਪਰ ਪੰਜਾਬ ਦੇ ਲੋਕ ਸਮਝਣ ਨਾ। ਤੁਹਾਡੇ ਨਾਲ ਹੁੰਦਾ ਸੀ ਇਹ ਜਦੋਂ ਇੱਕ ਰਾਜਸਥਾਨ ਤੋਂ ਆਇਆ ਕੋਈ ਜਿਹਦਾ ਕੋਈ ਕੈਰੀਅਰ ਨਾ ਹੋਵੇ, ਤੂੰ ਕਰਕੇ ਬੋਲੇ, ਕੋਈ ਆਇਆ ਛੱਤੀਸਗੜ੍ਹ ਤੋਂ, ਕੋਈ ਆਇਆ ਗੁਜਰਾਤ ਤੋਂ, ਉਹ 24 ਘੰਟੇ ਨਾਲ ਰਹਿੰਦੇ। ਉਹ ਲੋਕ ਜਦੋਂ बदतमीजी ना बोलन, कहना सिर्फ हम पंजाब के राजे हैं, हम पंजाब में सत्ता लेके आए हैं, हम पंजाब को चलाएंगे। पर एक पंजाबी होने दे नाते मैं अपने पंजाब ਨੂੰ ਗਰੀਬੀ ਨਹੀਂ ਪੈਣ ਦਿਆਂਗਾ। ਮੈਂ ਚੰਡੀਗੜ੍ਹ ਇੱਕ ਕੋਠੀ ਰਾਘਵ ਚੱਡਾ ਹੋਣਾ ਦੇ ਕੋਲ ਜਾਂ ਫਿਰ ਇੱਕ ਦਫ਼ਤਰ ਸੀ ਰਾਘਵ ਚੱਡਾ ਹੋਣਾ ਦਾ, ਸਾਰਿਆਂ ਨੂੰ ਉੱਥੇ ਹਾਜ਼ਰ ਹੋਣਾ ਪੈਂਦਾ ਸੀ। ਮਾਨ ਸਾਹਿਬ ਕੋ ਹੋਵੋ ਚਾਹੇ ਨਾ ਹੋਵੋ। ਇਹ ਚ ਕਿੰਨੀ ਸੱਚਾਈ ਹੈ? ਬਿਲਕੁਲ 100% ਸੱਚਾਈ ਹੈ, 100% ਸੱਚਾਈ ਹੈ। ਪਰ ਅੱਜ ਮਿਨਿਸਟਰ ਨੂੰ ਸਵੇਰੇ ਜਾਂ ਅਖਬਾਰ 'ਚ ਪਤਾ ਲੱਗਦਾ ਕਿ ਬਦਲੀਆਂ ਕਿਹਦੀਆਂ ਹੋ ਗਈਆਂ, ਫੈਸਲੇ ਕਿੱਦਾਂ ਹੋ ਗਏ। ਆਮ ਆਦਮੀ ਪਾਰਟੀ ਦੇ ਜਿਹਨਾਂ ਲੋਕਾਂ ਨੂੰ ਗਨਮੈਨ, ਜਿਹਨਾਂ ਲੋਕਾਂ ਨੂੰ ਤੁਸੀਂ ਅਹੁਦੇ ਦਿੱਤੇ ਹੈ, ਜਿਹਨਾਂ ਲੋਕਾਂ ਨੂੰ ਤੁਸੀਂ ਵਿਸ਼ਵਾਸ ਕਰਦੇ ਹੋ, ਉਹ ਅੱਜ ਕੀ ਕਹਿ ਰਹੇ ਕਿ ਵੋਟ ਚੰਨੀ ਨੂੰ ਪਾਣੀ ਹੈ, ਸਾਨੂੰ ਹਾਈ ਕਮਾਂਡ ਦਾ ਆਰਡਰ ਆਇਆ। ਵਿਰੋਧ ਹੁੰਦਾ ਤੁਹਾਡੇ ਵੱਲੋਂ, ਇਹ ਗੱਲ ਕਿਉਂ ਕਹਿ ਦਿੱਤੀ ਜਾਂਦੀ ਹੈ ਕਿ ਕਿਸਾਨ ਨਹੀਂ, ਇਹਨਾਂ ਦੇ ਵੱਲੋਂ ਕੋਈ ਹੋਰ ਵਿਰੋਧ ਕਰਾ ਰਿਹਾ? ਕੌਣ ਵਿਰੋਧ ਕਰਾ ਰਿਹਾ ਤੁਹਾਡਾ? ਬਿਲਕੁਲ ਸਹੀ ਕਹਿ ਰਹੇ ਹੋ ਗੱਲ। ਕੌਣ ਕਰਾ ਰਿਹਾ? ਕਿਸਾਨ ਸਾਡੇ ਅੰਦਰ ਹੈ। ਹਾਂ, ਸਾਡੇ ਅੰਦਰ ਕੌਣ ਹੈ? ਉਹਨਾਂ ਦੇ ਪਿੱਛੇ ਕੌਣ ਹੈ? ਮੈਂ ਇਹੀ ਪੁੱਛ ਰਿਹਾ। ਅੰਦਰ ਤਾਂ ਖੇਤਾਂ ਦੇ ਵਿੱਚ ਕਿਸਾਨ ਰੂਪ ਉਹ ਸੀ, ਕਿਸਾਨ ਉਹ ਸੀ ਜਿਨ੍ਹਾਂ ਨੇ ਜਾ ਕੇ ਦਿੱਲੀ ਦੇ ਬਾਰਡਰ ਜਾ ਕੇ ਘੇਰੇ ਸੀ। ਉਦੋਂ ਪੂਰਾ ਪੰਜਾਬ ਨਾਲ ਸੀ ਉਹਨਾਂ ਦੇ। ਅੱਜ ਇਹ ਫੌਜਾ ਸਿੰਘ ਸਲਾਰੀ ਜੇ ਕਰਪਸ਼ਨ ਕੀਤੀ ਹੈ, ਜੇ ਵਿਜੇ ਸਿੰਘਲਾ ਨੇ ਕਰਪਸ਼ਨ ਕੀਤੀ ਹੈ, ਤੇ ਭਗਵੰਤ ਮਾਨ ਦੀ ਨੈਵਰ ਤੇ ਕਿਉਂ ਬੈਠੇ ਹੈ, ਰੋਡ ਸ਼ੋਅ 'ਚ ਕਿਉਂ ਬੈਠੇ ਹੈ, ਭਗਵੰਤ ਮਾਨ ਜੀ ਦੀ ਹਰ ਮੀਟਿੰਗ ਅੱਗੇ ਕਿਉਂ ਬੈਠੇ ਹੈ? ਇੰਨੀ ਜੀ ਦੱਸਣ ਕਿ ਮੈਂ ਤਾਂ ਮੰਨਣ ਨੂੰ ਤਿਆਰ ਹਾਂ ਕਿ ਉਹ ਮੇਰੇ ਨਾਲ 2 ਸਾਲ ਪਾਰਟੀ 'ਚ ਕੰਮ ਕੀਤਾ ਹੈ। ਇਹ ਤੁਹਾਡੇ ਕੋਲ 10 ਕਰੋੜ ਰੁਪਏ ਮਿਲਿਆ, ਉਹ ਤੁਹਾਡਾ ਕਿਹਦਾ? ਨਾ ਚਰਨਜੀਤ ਸਿੰਘ ਚੰਨੀ। ਝੂਠ ਦੀ ਮਾਂ। ਲੋਕਾਂ ਨੇ ਟੈਂਟ ਨਹੀਂ ਲਵਾਣੇ, ਲੋਕਾਂ ਨੇ ਬੱਕਰੀ ਨਹੀਂ ਚਰਾਣੀ। ਜੇ ਪੰਜਾਬ ਦੇ ਲੋਕਾਂ ਨੇ 3 ਮਹੀਨੇ ਸੀਐਮ ਬਣਾਇਆ ਸੀ, ਸੀਐਮ ਬਣਦੇ ਸਾਰ ਇੱਕ ਵੀ ਉਪਲਬਧੀ ਕਰਾ ਦੇਣ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਤੁਸੀਂ ਵੇਖ ਅਤੇ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA। ਇਸ ਸਮੇਂ ਦੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਤਿਉਹਾਰ ਜਿਹੜਾ ਹੈ ਡੈਮੋਕ੍ਰੇਸੀ ਦਾ, ਉਹਨੇ ਚੋਣਾਂ, ਲੋਕ ਸਭਾ ਚੋਣਾਂ, ਉਹਦੇ ਬਿਲਕੁਲ ਗੱਬੇ ਇਸ ਸਮੇਂ ਖੜੇ ਆ। ਅੱਧੀਆਂ ਚੋਣਾਂ ਹੋ ਚੁੱਕੀਆਂ ਨੇ, ਥੋੜੀਆਂ ਜਿਹੀਆਂ ਰਹਿ ਗਈਆਂ ਨੇ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਾਂ ਸਭ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਮੰਨੀ ਜਾਂਦੀ ਹੈ ਭਾਜਪਾ। ਕੋਈ ਵੀ ਦੁਨੀਆ ਦੇ ਵਿੱਚ ਭਾਜਪਾ ਦੇ ਮੁਕਾਬਲੇ ਦੀ ਪਾਰਟੀ ਨਹੀਂ ਹੈ, ਇਹ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਦੱਸਦੇ ਨੇ ਤੱਥਾਂ ਦੇ ਆਧਾਰ ਦੇ ਨਾਲ। ਉਸੇ ਭਾਜਪਾ ਨੇ ਤੀਸਰੀ ਵਾਰ ਇਹ ਤਹੀਆ ਕੀਤਾ ਹੈ ਕਿ ਇੱਕ ਵਾਰ ਫਿਰ ਮੋਦੀ ਸਾਹਿਬ ਨੂੰ ਦੇਸ਼ ਦਾ ਬਣਾਉਣਾ ਹੈ ਪ੍ਰਧਾਨ ਮੰਤਰੀ। ਸੋ ਇਹ ਸਾਰੇ ਦੇ ਵਿੱਚ ਦੌੜ ਲੱਗਦੀ ਹੈ ਜਦੋਂ ਚੋਣਾਂ ਪੈਂਦੀਆਂ ਨੇ, ਚੋਣਾਂ ਹੁੰਦੀਆਂ ਨੇ। ਇਸੇ ਵਿਚਾਲੇ ਜਿਹੜਾ ਪੰਜਾਬ ਹੈ ਉਹਦੇ ਸਮੀਕਰਨ ਹਮੇਸ਼ਾ ਵੱਖਰੇ ਰਹਿੰਦੇ ਨੇ। ਜਿਹੜਾ ਪੰਜਾਬ ਹੈ, ਗੱਲ ਕੀਤੀ ਜਾਂਦੀ ਹੈ ਕਿ ਹਮੇਸ਼ਾ ਬਗਾਵਤੀ ਸੁਰਾਂ ਤੇ ਰਹਿੰਦਾ ਹੈ। ਉਹ ਹਮੇਸ਼ਾ ਸੱਤਾ ਦੇ ਜਿਹੜੀ ਸੈਂਟਰ ਤੇ ਸਟੇਟ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਉਹ ਹੋਰ ਹੁੰਦੀ ਹੈ, ਸੈਂਟਰ 'ਚ ਹੋਰ ਹੁੰਦੀ ਹੈ। ਪਰ ਐਤਕੀ ਜਿਹੜੀ ਗੱਲਬਾਤ ਹੈ ਉਹ ਵੱਖਰੀ ਨਜ਼ਰ ਆ ਰਹੀ ਹੈ। ਕਿਤੇ ਕਿਤੇ ਤਾਂ ਜਿਹੜੇ ਕਿਸਾਨ ਬਹੁਤ ਵਿਰੋਧ ਕਰ ਰਹੇ ਨੇ, ਪਰ ਕਿਤੇ ਕਿਤੇ ਬਹੁਤ ਸਾਰੀਆਂ ਪੱਗਾਂ ਵੀ ਭਾਜਪਾ ਵਾਲਿਆਂ ਦੇ ਨਾਲ ਤੁਰਦੀਆਂ ਦੇਖੀਆਂ ਜਾਂਦੀਆਂ ਨੇ। ਜਲੰਧਰ 'ਚ ਬੈਠੇ ਹਾਂ, ਜਲੰਧਰ ਦਾ ਬਹੁਤ ਚਰਚਿਤ ਚਿਹਰਾ ਆਮ ਆਦਮੀ ਪਾਰਟੀ ਤੋਂ MLA ਬਣੇ ਸ਼ੀਤਲ ਅੰਗਰਾਲ ਹੋਣੀ ਸਾਡੇ ਨਾਲ ਨੇ। ਸਵਾਗਤ ਕਰਦੇ ਹਾਂ। ਬਹੁਤ ਜ਼ਿਆਦਾ ਲੰਬੀ ਕਰ ਦਿੱਤੀ ਮੈਨੂੰ ਲੱਗਦਾ ਮੈਂ ਇੰਟਰੋ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਕਿਵੇਂ ਹੋ? ਠੀਕ ਹੋ? ਬਹੁਤ ਵਧੀਆ। ਕਿਵੇਂ ਲੱਗਦਾ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਪਾਰਟੀ ਹੈ, ਸ਼ਕਤੀ ਦੇ ਰੂਪ ਮੈਂਬਰਾਂ ਦੇ ਰੂਪ ਦੇ ਵਿੱਚ ਵੀ ਉਹਦਾ ਹਿੱਸਾ ਬਣ ਕੇ? ਮੈਂ ਪਾਰਟੀ ਦੇ ਵੀ ਧੰਨਵਾਦ ਕਰਦਾ। ਮੇਰੀ ਪਾਰਟੀ ਦੇ ਮੈਨੂੰ ਬਹੁਤ ਮਾਣ ਹੈ। ਮੈਂ ਪਰਿਵਾਰ ਦੇ ਵਿੱਚ, ਕਿਉਂਕਿ ਦੂਰ ਚਲਾ ਗਿਆ ਇਸ ਪਰਿਵਾਰ ਤੋਂ, ਪਰਿਵਾਰ 'ਚ ਵਾਪਸ ਆਇਆ। ਕੌਣ ਲੈ ਗਿਆ ਜੀ ਦੂਰ? ਮੈਨੂੰ ਕੁਝ ਵਾਅਦੇ ਲੈ ਕੇ ਦੂਰ, ਕੁਝ ਵਾਅਦੇ। ਮੈਂ ਸੋਚਿਆ ਕਿ ਸ਼ਾਇਦ ਮੇਰੇ ਲੋਕਾਂ ਦਾ ਕੋਈ ਭਲਾ ਹੋਊਗਾ, ਕਿਉਂਕਿ ਮੈਂ ਬਹੁਤ ਗਰੀਬ ਪਰਿਵਾਰ 'ਚ ਪੈਦਾ ਹੋਇਆ। ਹਾਂਜੀ। ਮੇਰੇ ਜਿਹੜੇ ਇਲਾਕੇ ਦੇ ਲੋਕ ਆ ਬਹੁਤ ਗਰੀਬ ਹੈ। ਹਾਂਜੀ। ਪਰ ਘਰ ਦਾ ਜੀ ਕੋਈ ਕੰਮ ਤੇ ਜਾਵੇ ਤਾਂ ਉਸ ਘਰ ਦਾ ਚੁੱਲ੍ਹਾ ਚੱਲਦਾ। ਇਹਦੇ ਇਸ ਲੋਕਾਂ ਦੀ ਮੇਰੇ ਹਾਲਾਤ ਨੇ ਵਧੀਆ ਨਹੀਂ ਹੈ। ਕੋਈ ਅਮੀਰ ਜ਼ਿਆਦਾ ਲੋਕ ਇੱਥੇ ਰਹਿੰਦੇ ਨਹੀਂ। ਘਰ ਦੇ ਵਿੱਚ ਕੋਈ ਜੀ ਨਾ ਕੋਈ ਕੰਮ ਕਰੇ ਤੇ ਘਰ ਦਾ ਚੁੱਲ੍ਹਾ ਚੱਲਦਾ। ਪਰ ਮੈਨੂੰ ਲੱਗਦਾ ਸੀ ਜਿਹੜੀ ਪਾਰਟੀ 'ਚ ਮੈਂ ਚਲਾ ਗਿਆ ਸੀ, ਆਮ ਆਦਮੀ ਪਾਰਟੀ, ਕਿ ਉਹ ਲੋਕ ਮੇਰੇ ਲੋਕਾਂ ਦੇ ਲਈ ਕੁਝ ਕਰੇਗੀ। ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਕਿ ਰੰਗਲਾ ਪੰਜਾਬ ਬਣਾਵਾਂਗੇ, ਪਰ ਰੰਗਲਾ ਪੰਜਾਬ ਤੇ ਨਹੀਂ ਬਣ ਪਾਇਆ। ਪਰ ਇਹ 5 ਦਰਿਆਵਾਂ ਦੀ ਧਰਤੀ, 6ਵਾਂ ਦਰਿਆ ਨਸ਼ੇ ਦਾ ਬੜੀ ਤੇਜ਼ੀ ਨਾਲ ਵਧ ਰਿਹਾ। ਤੁਸੀਂ ਆਪਣੀ ਗੱਲ ਅੱਗੇ ਕੰਟੀਨਿਊ ਕਰ ਲਿਓ। ਮੈਨੂੰ ਇਹ ਜ਼ਰੂਰ ਦੱਸ ਦਿਓ ਇੱਕੋ ਲਾਈਨ ਦੇ ਵਿੱਚ ਕਿ ਸਭ ਤੋਂ ਵੱਡਾ ਜ਼ਿੰਮੇਵਾਰ ਇਸ ਲਈ ਕਿਹਨੂੰ ਮੰਨਦੇ ਹੋ ਕਿ ਤੁਹਾਨੂੰ ਉਹ ਪਾਰਟੀ ਛੱਡਣੀ ਪਈ, ਵਾਅਦੇ ਪੂਰੇ ਨਹੀਂ ਹੋਏ? ਸਭ ਤੋਂ ਵੱਡਾ ਜ਼ਿੰਮੇਵਾਰ ਆਮ ਆਦਮੀ ਪਾਰਟੀ, ਭਗਵੰਤ ਮਾਨ ਔਰ ਕੇਜਰੀਵਾਲ। ਭਗਵੰਤ ਮਾਨ ਤੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਸੀ। ਚਲੋ ਮੈਂ 5 ਪੋਲੀਟੀਸ਼ੀਅਨਾਂ ਦੇ ਨਾਮ ਲਵਾਂਗਾ। ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਕੀ ਚੀਜ਼ਾਂ ਉਹਨਾਂ ਬਾਰੇ ਆਉਂਦੀਆਂ ਨੇ, ਤੁਸੀਂ ਉਹ ਜ਼ਰਾ ਦੱਸ ਦਿਓ। ਸਭ ਤੋਂ ਪਹਿਲਾਂ ਨਰਿੰਦਰ ਮੋਦੀ। ਲੋਕਾਂ ਨੂੰ ਵਿਸ਼ਵਾਸ, ਜੋ ਕਹਿੰਦੇ ਕਰਕੇ ਦਿਖਾਇਆ। ਅਰਵਿੰਦ ਕੇਜਰੀਵਾਲ। ਲੋਕਾਂ ਨੂੰ ਉਹਨਾਂ ਤੋਂ ਉਮੀਦ ਬਹੁਤ ਸੀ, ਪਰ ਉਮੀਦ ਤੇ ਖਰਾ ਨਹੀਂ ਉਤਰ ਸਕੇ। ਭਗਵੰਤ ਮਾਨ। ਭਗਵੰਤ ਮਾਨ ਨੂੰ ਮੈਂ ਦਿਲੋਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ। ਮੈਂ ਕਦੀ ਵੀ, ਚਲੋ ਮੇਰੇ ਲਈ ਜਿੰਨੀ ਦੇਰ ਵੀ ਰਿਹਾ ਜੁੜੀ, ਮੈਂ ਪਾਰਟੀ 'ਚ ਟਾਈਮ ਵਿਰੋਧੀ ਹੈ, ਪਰ ਭਗਵੰਤ ਮਾਨ ਦੇ ਵਿੱਚ ਜਜ਼ਬਾ ਸੀ। ਉਹ ਵੀ ਪੰਜਾਬ ਨੂੰ ਬਦਲਾਵ ਕਰਨਾ ਚਾਹੁੰਦੇ ਸੀ। ਉਹ ਵੀ ਚਾਹੁੰਦੇ ਸੀ ਨਵੇਂ ਇਸ ਪੰਜਾਬ 'ਚ ਮੈਂ ਕੁਛ ਨਾ ਕੁਛ ਕਰਾਂ, ਪਰ ਜਾਂ ਤੇ ਉਹਨਾਂ ਨੂੰ ਪਿੱਛੋਂ ਤਾਕਤ ਨਹੀਂ ਹੈ ਕਰਨ ਦੀ, ਠੀਕ ਹੈ, ਜੋ ਉਹਨਾਂ ਨੇ ਸੁਪਨਾ ਦੇਖਿਆ ਸੀ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਪਾ ਰਹੇ। ਪਰ ਉਹ ਇੱਕ ਇੰਨੇ ਕੁ ਜਜ਼ਬਾਤ ਹੈ ਉਹਨਾਂ ਦੇ ਵਿੱਚ ਕਿ ਜੋ ਉਹਨਾਂ ਦੇ ਵਿੱਚ ਇੱਕ ਤਰਜ ਹੈ ਕੰਮ ਕਰਨ ਦੀ, ਪਰ ਉਹਨੂੰ ਬ੍ਰੇਕ ਲੱਗੀ। ਚੌਥਾ ਨਾਮ ਜਿਹੜਾ ਲੈਣਾ ਪੰਜਾਬ 'ਚ ਬਹੁਤ ਕੰਟਰੋਵਰਸ਼ੀਅਲ ਹੈ, ਲੋਕ ਬਹੁਤ ਖਿੱਚਦੇ ਨੇ ਉਸ ਨਾਮ ਤੋਂ, ਰਾਘਵ ਚੱਡਾ। ਰਾਘਵ ਚੱਡਾ ਗੁੱਡ ਬ੍ਰੇਨ, ਗੁੱਡ ਬ੍ਰੇਨ ਉਹਨਾਂ ਦਾ, ਮੈਂ ਉਹਨੂੰ ਮੰਨਦਾ ਕਿ ਬਹੁਤ ਵਧੀਆ, ਅੱਛੇ ਹੈ। ਪਰ ਅੱਜ ਦੀ ਡੇਟ 'ਚ ਕਿਉਂ ਕਿੱਥੇ ਪਿੱਛੇ ਹੈ, ਸੱਚ ਦੇ ਲਈ ਆਣ ਸਾਹਮਣੇ ਦੱਸਣ, ਕਿਉਂਕਿ ਮੈਂ ਵੀ ਉਹਨਾਂ ਦੇ ਵਿਸ਼ਵਾਸ 'ਚ ਗਿਆ ਸੀ। ਚਰਨਜੀਤ ਸਿੰਘ ਚੰਨੀ। ਨਹੀਂ, ਇਹ ਝੂਠ। ਚਰਨਜੀਤ ਸਿੰਘ ਚੰਨੀ 'ਚ ਝੂਠ ਬਹੁਤ ਹੈ। ਝੂਠ ਨਹੀਂ ਬੋਲਣਾ ਚਾਹੀਦਾ। ਲੋਕ ਸੱਤਾ 'ਚ ਬਿਠਾਣ ਨਾ ਬਿਠਾਣ, ਇਹ ਬਾਤ ਦੀ ਗੱਲ ਹੈ। ਅਸੀਂ ਜੋ ਜਲੰਧਰ ਦੇ ਲੋਕਾਂ ਨੂੰ ਅੱਜ ਗੱਲ ਕਹੀ ਜਾ ਰਹੀ, ਮੈਂ ਸੁਦਾਮਾ ਬਣ ਕੇ ਆਇਆ। ਹਾਂਜੀ। ਇਹੀ 26 ਮਹੀਨੇ ਪਹਿਲੇ ਪੰਧੋੜ ਦੇ ਵਿੱਚ ਵੀ ਕਿਹਾ, ਇਹੀ 26 ਮਹੀਨੇ ਪਹਿਲੇ ਅਸੀਂ ਚਮਕੌਰ ਸਾਹਿਬ ਵੀ ਕਿਹਾ। ਇਸ ਕਰਕੇ ਕਹਿਣ ਦਾ ਮਤਲਬ ਕਿ ਰਾਜਨੀਤੀ ਦੇ ਵਿੱਚ ਜ਼ਰੂਰੀ ਨਹੀਂ ਹੈ ਕਦੀ ਸੱਤਾ 'ਚ ਨਹੀਂ ਬੈਠ ਸਕਦੇ। ਇਹ ਪ੍ਰਮਾਤਮਾ 'ਚ ਅੱਖਾਂ ਬੰਦ ਕਰਕੇ ਉਹਨੂੰ ਹਾਜ਼ਰ ਕਹਿਣਾ ਪਏਗਾ ਕਿ ਅਸੀਂ ਜਿਸ ਕੁਰਸੀ ਤੇ ਬੈਠੇ ਹਾਂ ਉਹ ਕੁਰਸੀ ਛੱਡਣੀ ਵੀ ਪੈਣੀ ਹੈ। ਕਦੀ ਸਦਾ ਆਪਾਂ ਇੱਕ ਕੁਰਸੀ ਤੇ ਨਹੀਂ ਬੈਠ ਸਕਦੇ। ਮੈਂ ਕਹਾਂ ਮੈਂ ਐਮਐਲਏ ਬਣ ਗਿਆ ਯਾਰ, ਤੇ ਮੇਰਾ ਰਾਹ ਚੱਲਣਾ, ਕੀ ਪਤਾ ਮੈਂ ਕਦੀ ਦੁਬਾਰਾ ਐਮਐਲਏ ਬਣਨਾ ਹੀ ਨਹੀਂ। ਇੱਥੇ ਇੱਕ ਗੱਲ ਹੋਰ ਆ ਗਈ, ਹੁਣ ਮੈਂ ਦੂਜੇ ਬੰਨੇ ਜਦੋਂ ਸਾਹਮਣੇ ਦੇਖਦਾ ਕੈਮਰੇ ਦੀ ਅੱਖ ਨਾਲ, ਚਲੋ ਬਾਅਦ ਚੋਂ ਅਸੀਂ ਦਿਖਾ ਦਾਂਗੇ, ਤਸਵੀਰ ਉੱਤੇ ਲਾ ਦਾਂਗੇ, ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਹੈ, ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲੱਗੀ, ਗੱਬੇ ਲੱਗੀ ਹੈ ਪੰਜਾਬ ਸਰਕਾਰ ਦੀ। ਲੋਕ ਤਾਂ ਭਾਲਦੇ ਆ ਕਿ ਇੱਕ ਵਾਰੀ ਐਮਐਲਏ ਬਣ ਜਾਈਏ, ਮੁੜ ਕੇ ਆਪਾਂ ਹਿੱਲਦੇ ਨਹੀਂ। ਇੱਥੇ ਤਾਂ ਉਹ ਵੀ ਲੋਕ ਰਹੇ ਨੇ ਜਿਹੜੇ ਅੰਤ ਤੱਕ, ਆਖਰੀ ਸਾਹ ਤੱਕ ਕਹਿੰਦੇ ਰਹੇ ਬਸ ਮੇਰੀ ਆਖਰੀ ਚੋਣ ਆ ਜੀ, ਪਰ ਤੁਸੀਂ ਵਿੱਚੋਂ ਹੀ ਛੱਡ ਕੇ ਇੱਧਰ ਨੂੰ ਆ ਗਏ। ਇਹ ਕੋਈ ਡਰ ਸੀ, ਕੋਈ ਲਾਲਚ ਸੀ? ਕਿਉਂਕਿ 4 ਹੀ ਤਰੀਕਿਆਂ ਨਾਲ ਕਹਿੰਦੇ ਬੰਦਾ ਕਰੇ ਕੰਮ ਸਾਦਾ, ਪਿਆਰ ਨਾਲ, ਸ਼ੌਂਕ ਨਾਲ, ਲਾਲਚ ਜਾਂ ਡੰਡੇ ਨਾਲ, ਜਾਂ ਡੰਡਾ ਸੀ, ਪਿਆਰ ਸੀ, ਲਾਲਚ ਸੀ। ਤੁਹਾਡੇ ਲਈ ਕੀ ਕੰਮ ਕੀਤਾ ਜਿਹੜਾ ਤੁਸੀਂ ਐਮਐਲਏ ਸ਼ਿਪ ਹੀ ਛੱਡਤੀ? ਮੇਰਾ ਕਾਰੋਬਾਰ ਬਹੁਤ ਵਧੀਆ ਸੀ, ਮੇਰਾ ਕਾਰੋਬਾਰ ਬਹੁਤ ਵਧੀਆ। ਕੰਮ ਲੈਟਰੀਆਂ ਦਾ ਤਾਂ ਨਹੀਂ ਸਾਡਾ? ਮੈਨੂੰ ਚਲੋ ਇਹ ਤੁਸੀਂ ਦੱਸੋਗੇ, ਇਹ ਜਨਤਾ ਦੱਸੇਗੀ। ਮੈਂ ਕਹਿੰਦਾ ਕਿ ਜੇ ਮੇਰੇ 2 ਨੰਬਰ ਦੇ ਕੰਮ ਹੈ, ਅੱਜ ਕੌਣ ਚਲਾ ਰਿਹਾ? ਅੱਛਾ, ਅੱਜ ਕੌਣ ਚਲਾ ਰਿਹਾ? ਮੇਰੇ ਪਰਿਵਾਰ ਦੇ ਵਿੱਚ ਮੈਂ ਆਈਟੀਆਰ ਭਰਦਾ ਪੂਰੀ ਫੈਮਿਲੀ ਦੀ, 40 ਲੱਖ ਰੁਪਏ ਦੀ ਮੇਰੇ ਪਰਿਵਾਰ ਦੀ ਆਈਟੀਆਰ 40 ਲੱਖ ਜਾਂਦੀ ਹੈ। ਮੈਂ ਬਹੁਤ ਵਧੀਆ, ਮੇਰਾ ਕਾਰੋਬਾਰ ਹੈ। ਠੀਕ ਹੈ ਜੀ। ਮੈਨੂੰ ਸੱਤਾ ਜਾਣ ਦੀ ਜ਼ਰੂਰਤ ਨਹੀਂ ਸੀ। ਤੁਸੀਂ ਦੱਸ ਸਕਦੇ ਹੋ ਕਿਹੜੇ ਕਿਹੜੇ ਬਿਜ਼ਨਸ ਨੇ ਤੁਹਾਡੇ? ਕਿਉਂਕਿ ਬਹੁਤ ਲੁਕੋ ਰੱਖਿਆ ਜਾਂਦਾ ਪੋਲੀਟੀਸ਼ੀਅਨਾਂ ਵੱਲੋਂ। ਇੱਥੇ ਲੋਕਾਂ ਦੀਆਂ ਬੱਸਾਂ ਚੱਲਦੀਆਂ ਨੇ, ਬਹੁਤ ਸਾਰੇ ਬਿਜ਼ਨਸ ਕਿਸੇ ਹੋਰ ਫਰਮ ਦੇ ਨਾਂ ਤੇ ਚੱਲੀ ਜਾਂਦੇ। ਮੇਰੀ ਆਪਣੀ ਫਰਮ ਹੈ, ਮੇਰੀ ਕੋਈ ਫਰਮ ਨਹੀਂ, ਮੇਰੇ ਪਰਿਵਾਰ ਦੀ ਫਰਮ, ਮੇਰੀ ਵਾਈਫ ਦੀ, ਮੇਰੇ ਛੋਟੇ ਬ੍ਰਦਰ ਦੀ, ਮੇਰੀ ਵਾਈਫ ਦੀ, ਸਾਰਾ ਦਾ ਆਪਣਾ ਕੰਮ ਹੈ ਆਪਣਾ। ਠੀਕ ਹੈ। ਪਰ ਜਿਹੜੀ ਜੁਆਇੰਟ ਫੈਮਿਲੀ ਹੈ ਮੇਰੀ, ਮੇਰਾ ਕਾਰ ਬਾਜ਼ਾਰ ਦਾ ਕੰਮ ਹੈ, ਠੀਕ ਹੈ, ਮੇਰਾ ਰੀਅਲ ਐਸਟੇਟ ਦਾ ਕੰਮ ਹੈ, ਠੀਕ ਹੈ, ਮੇਰਾ ਆਪਣਾ ਇੱਕ ਸਲੂਨ ਹੈ ਜਲੰਧਰ ਦੇ ਵਿੱਚ, ਕਈਆਂ ਨੂੰ ਪਤਾ ਹੀ ਨਹੀਂ, ਜਲੰਧਰ ਦੇ ਵਿੱਚ ਮੇਰੀ ਛੋਟਾ ਬ੍ਰਦਰ ਨੂੰ ਚਲਾਉਂਦਾ, ਅਕੈਡਮੀ ਹੈ ਮੇਰੀ, ਠੀਕ ਹੈ, ਸਲੂਨ ਦੀ, ਠੀਕ ਹੈ। ਉਹ ਤੋਂ ਇਲਾਵਾ ਮੇਰਾ ਫੁੱਟਬਾਲ ਦਾ ਕੰਮ ਹੈ, ਸਪੋਰਟਸ ਦਾ। ਮੈਨੂੰ ਗੁਰੂ ਮਹਾਰਾਜ ਦੇ ਮੇਰੀ ਪੂਰੀ ਫੈਮਿਲੀ ਨੂੰ 1 ਰੁਪਏ ਦਾ ਲਾਲਚ ਨਹੀਂ। ਸਾਨੂੰ ਜਿੰਨੀ ਕੁ ਸਾਡੀ ਔਕਾਤ ਹੈ, ਸਾਨੂੰ ਜੋ ਚਾਹੀਦਾ, ਸਾਨੂੰ ਗੁਰੂ ਮਹਾਰਾਜ ਉਹ ਤੋਂ 5 ਗੁਣਾ ਦਿੰਦਾ ਹੈ, ਵੱਧ ਦੇ ਰਿਹਾ ਪੈਸੇ। ਪਰ ਮੈਂ ਜਨਤਾ ਦੇ ਵਿੱਚ ਇਸ ਕਰਕੇ ਆਇਆ ਸੀ, ਮੇਰੇ ਲੋਕਾਂ ਨੂੰ ਬਹੁਤ ਤਕਲੀਫ ਸੀ।
ਤੁਹਾਨੂੰ ਪਤਾ ਇਲੈਕਸ਼ਨ ਪੈਸੇ ਨਾਲ ਲੜਿਆ ਜਾਂਦਾ। ਹਾਂਜੀ, ਪੈਸੇ ਤੋਂ ਬਿਨਾਂ ਇਲੈਕਸ਼ਨ ਲੜਿਆ ਨਹੀਂ ਜਾਂਦਾ। ਜੋ ਮਰਜ਼ੀ ਬੰਦਾ ਕਵੇ, ਕੈਮਰੇ ਸਾਹਮਣੇ ਕਹਿ ਰਹੇ ਕਿ ਇਲੈਕਸ਼ਨ ਪੈਸੇ ਨਾਲ ਲੜਿਆ ਜਾਂਦਾ। ਪਰ ਜਿਹੜੇ ਪੈਸੇ ਮੈਂ ਖਰਾਬ ਕੀਤੇ ਹੈ ਇਲੈਕਸ਼ਨ ਦੇ ਲਈ, ਇਹ ਪੈਸੇ ਲਾ ਕੇ ਮੈਂ ਅਮਰੀਕਾ ਕੈਨੇਡਾ ਵੀ ਜਾ ਸਕਦਾ ਸੀ। ਮੈਂ ਆਪਣਾ ਪਰਿਵਾਰ ਲੈ ਕੇ ਚੱਲ ਜਾਂਦਾ, ਕੈਨੇਡਾ ਅਮਰੀਕਾ PR ਮਿਲ ਜਾਣੀ ਸੀ ਬੜੀ ਵਧੀਆ। ਪਰ ਮੈਨੂੰ ਦੁੱਖ ਸੀ ਕਿ ਮੇਰੇ ਲੋਕਾਂ ਦਾ, ਮੈਂ ਅੱਜ ਵੀ ਕਹਿ ਰਿਹਾ ਕਿ ਮੈਨੂੰ ਸੱਤਾ ਦੇ ਵਿੱਚ ਕੁਰਸੀ ਨਹੀਂ ਚਾਹੀਦੀ। ਕੀ ਪਤਾ ਮੈਂ ਇਲੈਕਸ਼ਨ ਲੜਨਾ ਕਿ ਨਹੀਂ ਲੜਨਾ, ਇਹ ਜਨਤਾ ਤੈਅ ਕਰੇਗੀ। ਜਨਤਾ ਨੂੰ ਪਸੰਦ ਆਏਗਾ ਮੈਨੂੰ ਲੋਕ ਇਲੈਕਸ਼ਨ ਲੜਾਣਗੇ, ਅਗਲਾ ਨਹੀਂ ਜਨਤਾ ਤੈਅ ਕਰੇਗੀ ਮੈਂ ਇਲੈਕਸ਼ਨ ਨਹੀਂ ਲੜਾਂਗਾ। ਕਿਉਂਕਿ ਮੈਨੂੰ ਸਿਰਫ ਇੱਕੋ ਹੀ ਮੇਰੀ ਵਿਜ਼ਨ ਹੈ, ਮੈਂ ਸੇਵਾ ਕਰਨਾ ਚਾਹੁੰਦਾ। ਮੈਂ ਸੇਵਾ ਦੇ ਮਾਧਿਅਮ ਨਾਲ ਆਇਆ। ਮੇਰਾ ਪਰਿਵਾਰ ਅੱਜ, ਜੇ ਅਸੀਂ ਆਪਣਾ ਢਿੱਡ ਭਰਨਾ ਹੁੰਦਾ, ਅੱਜ ਚਾਰੋਂ ਬ੍ਰਦਰ ਕੈਨੇਡਾ ਬੈਠੇ ਹੁੰਦੇ, ਅਮਰੀਕਾ ਬੈਠੇ ਹੁੰਦੇ। ਕਿਉਂਕਿ ਮੇਰੇ ਕੋਲ ਉਨੀ ਕੁ ਸ਼ਮਤਾ ਮੇਰੇ ਕੋਲ ਹੈ ਕਿ ਮੈਂ ਜਾ ਕੇ PR ਲੈ ਸਕਦਾ ਉੱਥੇ। ਪਰ ਮੈਂ ਜਲੰਧਰ ਦੇ ਲੋਕਾਂ ਨੂੰ ਚੁਣਿਆ। ਕਿਉਂ ਚੁਣਿਆ? ਕਿ ਮੈਂ ਗਰੀਬ ਪਰਿਵਾਰ 'ਚ ਪੈਦਾ ਹੋਇਆ। ਮੇਰੇ ਜਿਹੜੇ ਭੈਣ ਭਰਾ ਜਲੰਧਰ ਵੈਸੇ ਲੋਕ ਹੈ ਬੜੇ ਗਰੀਬ ਹੈ। ਗਰੀਬ ਮੀਨਸ ਕਿ ਹਰ ਘਰ 'ਚ ਕੋਈ ਨਾ ਕੋਈ ਲੇਬਰ ਕਰਦਾ, ਕੋਈ ਕਿਸੇ ਕੋ ਜੌਬ ਕਰਦਾ, ਕੋਈ ਆਪਣਾ ਕੰਮ ਹੈਂਡ ਟੂ ਮਾਊਥ ਨੇ, ਹੈਂਡ ਟੂ ਮਾਊਥ ਹੈ। ਪਰ ਇਹਨਾਂ ਨੂੰ ਕੋਈ ਲੀਡਰ ਚਾਹੀਦਾ, ਮੁਖੀਆ ਚਾਹੀਦਾ ਘਰ ਦੇ ਵਿੱਚ ਜਿਹੜਾ ਇਹਨੂੰ ਅੱਗੇ ਲੈ ਕੇ ਜਾਵੇ। ਪਰ ਮੈਨੂੰ ਆਮ ਆਦਮੀ ਪਾਰਟੀ ਤੇ ਬਹੁਤ ਵਿਸ਼ਵਾਸ ਸੀ। ਮੈਂ ਸੋਚਿਆ ਕਿ ਜਿਹੜੇ 3 ਵਾਅਦੇ ਕੀਤੇ ਇਹਨਾਂ ਨੇ, ਕਿ ਜੇ ਭਗਵੰਤ ਮਾਨ ਨੇ 3 ਵਾਅਦੇ ਪੂਰੇ ਕਰਤੇ ਨਾ ਯਾਰ, ਮੇਰੇ ਲੋਕਾਂ ਦੀ ਜ਼ਿੰਦਗੀ ਬਣ ਜਾਏਗੀ। ਜਦੋਂ ਮੇਰੇ ਬੱਚੇ ਸਾਡੇ, ਹੁਣ ਮੇਰੀ ਮਾਂ, ਮੇਰੀ ਤਾਈ, ਮੇਰੀ ਭੂਆ, ਮੇਰੀ ਚਾਚੀ, ਉਹਨਾਂ ਦੇ ਸੁਪਨੇ ਵੀ ਹੈ, ਮੇਰੀ ਦਾਦੀਆਂ ਦੇ ਸੁਪਨੇ ਵੀ ਹੈ ਕਿ ਮੇਰਾ ਪੋਤਰਾ ਡਾਕਟਰ ਬਣੇ, ਕਿ ਮੇਰਾ ਬੱਚਾ ਇੰਜੀਨੀਅਰ ਬਣੇ, ਮੇਰਾ ਬੱਚਾ ਜੱਜ ਬਣੇ, ਮੇਰਾ ਬੱਚਾ ਵਕੀਲ ਬਣੇ, ਮੇਰਾ ਬੱਚਾ IAS ਕਰੇ, PCS ਕਰੇ। ਹਰ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਵੱਡੀ ਤੋਂ ਵੱਡੀ ਕੁਰਸੀ ਤੇ ਬੈਠੇ ਅਫਸਰ ਬਣੇ। ਤੁਹਾਡੇ ਮਾਂ-ਬਾਪ ਵੀ ਚਾਹੁੰਦੇ ਆ, ਮੇਰੇ ਮਾਂ-ਬਾਪ ਵੀ ਚਾਹੁੰਦੇ ਆ ਕਿ ਮੇਰਾ ਪੁੱਤਰ ਅੱਜ MLA ਬਣਿਆ, ਇਸ ਤੋਂ ਅੱਗੇ ਜਾਵੇ। ਕਦੀ ਕਿਸੇ ਮਾਂ ਦੇ ਦਿਲ 'ਚ ਇਹ ਨਹੀਂ ਆਉਂਦਾ ਕਿ ਮੇਰਾ ਪੁੱਤਰ ਇਸ ਤੋਂ ਅੱਗੇ ਨਾ ਜਾਵੇ। ਹਰ ਮਾਂ ਚਾਹੁੰਦੀ ਹੈ। ਪਰ ਉਹ ਮਾਂ ਮੇਰੀ ਸੁਪਨਾ ਲੈਂਦੀ ਵੀ ਇਹ ਸੁਪਨਾ ਪੂਰਾ ਨਹੀਂ ਹੋ ਰਿਹਾ। ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੈ। ਕਿੱਥੋਂ ਕਰੋੜਾਂ ਰੁਪਏ ਦੇਵਾਂਗੇ ਮੈਡੀਕਲ ਦੀ ਜਾ ਕੇ ਐਡਮਿਸ਼ਨ ਲਵਾਂਗੇ? ਕਿੱਥੋਂ ਮੈਂ ਲੱਖਾਂ ਰੁਪਏ ਦੇਵਾਂਗਾ ਜਾ ਕੇ ਬੱਚਿਆਂ ਦੇ ਲਈ ਅਸੀਂ ਡਿਗਰੀ ਲੈ ਸਕਦੇ ਹਾਂ? ਅੱਜ ਸਾਡੇ ਕੋਲ ਟਿਊਸ਼ਨ ਦੇ ਲਈ 3-3 ਲੱਖ ਰੁਪਏ ਨਹੀਂ ਹੈ ਕਿ IAS ਦੀ ਟ੍ਰੇਨਿੰਗ ਕਰਾਣੀ ਹੈ। ਪਰ ਇਹਨਾਂ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਜਿਸ ਦਿਨ ਭਗਵੰਤ ਮਾਨ ਦੀ ਸਰਕਾਰ ਪੰਜਾਬ 'ਚ ਬਣੇਗੀ, ਮੈਂ ਦਿਲੋਂ ਕਹਿ ਰਿਹਾ, ਮੈਂ ਆਪਣੇ ਦਿਲ 'ਚ ਬੋਲ ਰਿਹਾ। ਜਜ਼ਬਾਤ ਜਿਹੜੇ ਲੋਕ ਮੈਨੂੰ ਸੁਣ ਰਹੇ ਆ, ਮੈਂ ਆਪਣੇ ਮਨ 'ਚੋਂ ਦਿਲ 'ਚੋਂ ਬੋਲ ਰਿਹਾ। ਦੋਸਤੋ, ਮੈਂ ਕਿਸੇ ਵੀ ਤਰੀਕੇ ਦਾ ਕੋਈ ਭਕਾਵੇ 'ਚ ਨਹੀਂ ਬੋਲ ਰਿਹਾ। ਪਰ ਮੈਨੂੰ ਉਮੀਦ ਸੀ ਕਿ ਭਗਵੰਤ ਮਾਨ ਜੋ ਕਹਿੰਦਾ ਉਹ ਕਰਕੇ ਦਿਖਾਏਗਾ ਯਾਰ। ਉਹ ਜੋ ਕਹਿ ਰਿਹਾ ਅੱਜ, ਉਹਨੂੰ ਦਰਦ ਹੈ, ਉਹਨੂੰ ਪੰਜਾਬ ਦੇ ਵਿੱਚ ਦਰਦ ਲੱਗਦਾ ਮੈਨੂੰ। ਉਹਨੇ, ਭਗਵੰਤ ਮਾਨ ਜੀ ਨੇ 17 ਦਸੰਬਰ ਯਾਤਰਾ ਸੀ ਤਿਰੰਗਾ ਜਲੰਧਰ ਦੇ ਵਿੱਚ 2021 ਦੇ ਵਿੱਚ। ਮੈਂ ਮਨ ਕਿਉਂ ਬਣਾਇਆ ਆਪਣਾ ਇਸ ਪਾਰਟੀ 'ਚ ਆਉਣ ਦੇ ਲਈ। 17 ਦਸੰਬਰ ਨੂੰ ਜਦੋਂ ਤਿਰੰਗਾ ਯਾਤਰਾ ਕੱਢੀ, ਡਾਕਟਰ ਅੰਬੇਦਕਰ ਚੌਂਕ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਦੇ ਅੱਗੇ ਭਗਵੰਤ ਮਾਨ और केजरीवाल ने खड़े होकर वादा किया पंजाब के लोगों ਨਾਲ, जलंधर के लोगों कि जलंधर के लोग अगर हमें मौका देंगे, अगर जलंधर के लोग हमें एक बार सत्ता में बिठाएंगे, हम लोग सबसे पहले यहाँ पर स्पोर्ट्स यूनिवर्सिटी लेके आएंगे। क्योंकि स्पोर्ट्स से लोग काम कर रहे हैं, स्पोर्ट्स हब है, एशिया की नंबर 1 मार्केट है। पर मेरा मन बहुत होया कि यार स्पोर्ट्स यूनिवर्सिटी बन जाएगी, साडे लोगों को रोजगार मिल जाएगा, साडे बच्चे ਨੂੰ ट्रेनिंग करके बाहर आएंगे। उस तो बाद इन्होंने कहा कि जलंधर ਦੇ ਵਿੱਚ PGI ਦੀ ਦਰਜੇ ਦੇ PGI ਵਰਗੇ ਹਸਪੀਟਲ ਜਲੰਧਰ 'ਚ ਖੋਲਾਂਗੇ, ਜਿੱਥੇ ਤੁਹਾਡੇ ਪਰਿਵਾਰ ਦਾ ਇਲਾਜ ਫ੍ਰੀ ਹੋ ਸਕੇਗਾ। 26 ਮਹੀਨੇ ਹੋ ਗਏ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਇਦਾਂ ਹੀ ਇਹਨਾਂ ਨੇ ਕਿਹਾ ਤੀਜੀ ਗਰੰਟੀ ਕਿ ਜਲੰਧਰ ਦੇ ਲੋਕਾਂ ਨੂੰ ਵਧੀਆ ਸਕੂਲ, ਵਧੀਆ ਕਾਲਜ ਦਵਾਂਗੇ, ਜਿੱਥੇ ਤੁਹਾਡੇ ਬੱਚੇ फ्री पढ़ सकणगे। आखिरी सवाल है मेरा आखिरी सवाल है इस बाबत, फिर मैं लोक सभा चोणां ते आ जाना है, आपां ਉਹ ਵਾਲੇ ਰਾਉਂਡ ਚ ਆਵਾਂਗੇ। ਆਖਰੀ ਸਵਾਲ ਇਹ ਹੈ, ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਵਾਅਦੇ ਕੀਤੇ ਸੀ। ਤੁਸੀਂ ਇਹ ਵੀ ਕਿਹਾ ਜਦੋਂ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਸੀ ਕਿ ਭਗਵੰਤ ਮਾਨ ਬਾਰੇ ਕੀ ਦਿਮਾਗ ਚ ਆਉਂਦਾ, ਤੁਸੀਂ ਕਿਹਾ ਉਹ ਕੰਮ ਕਰਨਾ ਚਾਹੁੰਦੇ ਸੀ। ਇੱਕ ਗੱਲ ਇੱਥੇ ਹੋਰ ਇਲਜ਼ਾਮ ਲੱਗਦਾ ਕਿ ਜਿਹੜਾ ਵੀ MLA ਹੈ, ਜਿਹੜਾ ਵੀ ਮੰਤਰੀ ਹੈ, ਉਸ ਦੇ ਆਫਿਸ ਵਿੱਚ ਇੱਕ ਬੰਦਾ ਦਿੱਲੀੋਂ ਆ ਕੇ ਬਹਿ ਜਾਂਦਾ, ਜਾਂ ਜੇ ਕੋਈ ਉਹ ਬਿਆਨ ਦੇਣ ਲੱਗਦਾ ਉਹਨੂੰ ਪਿੱਛੋਂ ਘੁਰਕੀ ਆਉਂਦੀ ਆ ਵੀ ਬਾਈ ਇਹ ਬਿਆਨ ਦੇ ਕਿੱਦਾਂ ਦਿੱਤਾ, ਜਾਂ ਤੂੰ ਇਹ ਬਿਆਨ ਦੇਣਾ ਨਹੀਂ। ਜਿਹੜੇ ਅਕਾਊਂਟ ਹੈ ਉਹ ਹੈਂਡਲ ਕੀਤੇ ਜਾਂਦੇ ਨੇ ਵੀ ਇਸ ਬੰਦੇ ਨੇ ਆਹ ਪੋਸਟ ਪਾਈ ਹੈ, ਇਹਨੂੰ ਡਿਲੀਟ ਕਰਾਓ। ਇਹ ਸੱਚੀ ਹੁੰਦਾ? ਤੁਸੀਂ ਮੰਨਦੇ ਹੋ? ਸਹੀ ਕਹਿ ਰਹੇ ਹੋ, ਪਰ ਪੰਜਾਬ ਦੇ ਲੋਕ ਸਮਝਣ ਨਾ। ਤੁਹਾਡੇ ਨਾਲ ਹੁੰਦਾ ਸੀ ਇਹ ਇੱਕ MLA ਦੀ ਜਿਹੜੀ ਪਦਵੀ ਬਹੁਤ ਵੱਡੀ ਹੈ। ਇੱਕ ਮੈਂ ਆਪਣੇ ਇਲਾਕੇ ਦੇ ਲਈ ਵੀ ਕੁਝ, ਮੇਰੀ ਮਾਂ ਔਰ ਮੇਰੇ ਪਿਓ, ਮੇਰੇ ਬਜ਼ੁਰਗ ਜਿੰਨੇ ਵੀ ਹੈ, ਮੈਨੂੰ ਕੁਛ ਨਾ ਕੁਛ ਸਮਝਦੇ ਆ। ਜਦੋਂ ਇੱਕ ਰਾਜਸਥਾਨ ਤੋਂ ਆਇਆ ਕੋਈ, ਜਿਹਦਾ ਕੋਈ ਕੈਰੀਅਰ ਨਾ ਹੋਵੇ, ਤੂੰ ਕਰਕੇ ਬੋਲੇ, ਕੋਈ ਆਇਆ ਛੱਤੀਸਗੜ੍ਹ ਤੋਂ, ਕੋਈ ਆਇਆ ਗੁਜਰਾਤ ਤੋਂ, ਉਹ 24 ਘੰਟੇ ਨਾਲ ਰਹਿੰਦੇ ਸੀ। ਉਹ ਲੋਕ ਜਦੋਂ बदतमीजी ना बोलन, कहने से हम पंजाब के राजे हैं, हम पंजाब में सत्ता लेके आए हैं, हम पंजाब को चलाएंगे। पर एक पंजाबी होने दे नागर मैं अपने पंजाब ਨੂੰ ਗਰੀਬੀ ਨਹੀਂ ਪੈਣ ਦਿਆਂਗਾ, ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨੂੰ ਇਹਨਾਂ ਦੀ ਗੁਲਾਮ ਨਹੀਂ ਬਣਨ ਦਿਆਂਗਾ। ਇਹ ਚੀਜ਼ ਮੇਰੇ ਜਜ਼ਬਾਤ ਨਾਲ ਖੇਡੀ ਹੈ। ਮੈਂ ਅੱਜ ਦੱਸਣਾ ਚਾਹਨਾ ਇਹ ਚੀਜ਼ ਦੇ ਮੈਂ ਭਾਵੁਕ ਹੈ ਕਿ ਮੇਰੇ ਲੋਕਾਂ ਨੂੰ ਜਦੋਂ ਇਹ ਤੂੰ ਕਰਕੇ ਬੋਲਦੇ ਆ, ਉਹਨੂੰ ਚਲਾਉਂਦੇ ਆ,
ਜਿੱਦਾਂ ਇੱਕ ਆਪਣੀ ਸੋਟੀ ਦੇ ਦਮ ਤੇ ਚਲਾਉਣਾ ਚਾਹੁੰਦੇ ਆ, ਪਰ ਮੇਰਾ ਪੰਜਾਬੀ ਨਹੀਂ ਚੱਲਣਾ ਪਏਗਾ। ਪਰ ਅੱਜ ਕਿਉਂ ਮੇਰੇ ਐਮਐਲਏ ਮਜਬੂਰ ਹੈ, ਕਿਉਂ ਮੇਰੇ ਅੱਜ ਲੋਕ ਮਜਬੂਰ ਹੈ, ਉਹ ਮੈਂ ਨਹੀਂ ਕਹਿ ਸਕਦਾ। ਪਰ ਅੱਜ ਦੀ ਡੇਟ ਦੇ ਵਿੱਚ ਜਦ ਇਹ ਲੋਕ ਜਿਹੜੇ ਬਾਹਰੀ ਲੋਕ ਆਏ ਅੱਜ ਪੰਜਾਬ ਨੂੰ ਘੇਰ ਕੇ ਬੈਠੇ ਆ, ਅੱਜ ਪੰਜਾਬ ਦੇ ਵਿੱਚ ਸੀਐਮ ਹਾਊਸ ਚਲਾ ਰਹੇ ਆ, ਅੱਜ ਸੋਸ਼ਲ ਮੀਡੀਆ ਚਲਾ ਰਹੇ ਆ, ਅੱਜ ਲੋਕਾਂ ਨੇ ਕੈਚਅਪ ਕੀਤਾ ਮਿਨਿਸਟਰਾਂ ਨੂੰ, ਇਹਨਾਂ ਨੂੰ ਬੋਲਣਾ ਪਏਗਾ, ਪੰਜਾਬ ਨੂੰ ਬਚਾਉਣਾ ਪਏਗਾ ਨਾ ਕੋ। ਇੱਕ ਹੋਰ ਸਵਾਲ, ਇੱਕ ਇਹ ਵੀ ਬਹੁਤ ਗੱਲ ਉੱਠਦੀ ਹੈ ਕਿ ਮਿੰਨੀ ਸਕੱਤਰੇਤ ਦੇ ਵਿੱਚ ਚੰਡੀਗੜ੍ਹ ਇੱਕ ਕੋਠੀ ਰਾਘਵ ਚੱਡਾ ਹੋਣਾ ਦੇ ਕੋਲ ਜਾਂ ਫਿਰ ਇੱਕ ਦਫ਼ਤਰ ਸੀ ਰਾਘਵ ਚੱਡਾ ਹੋਣਾ ਦਾ, ਸਾਰਿਆਂ ਨੂੰ ਉੱਥੇ ਹਾਜ਼ਰ ਹੋਣਾ ਪੈਂਦਾ ਸੀ, ਮਾਨ ਸਾਹਿਬ ਕੋ ਹੋਵੋ ਚਾਹੇ ਨਾ ਹੋਵੋ। ਇਹ ਚ ਕਿੰਨੀ ਸੱਚਾਈ ਹੈ? ਬਿਲਕੁਲ 100% ਸੱਚਾਈ ਹੈ, 100% ਸੱਚਾਈ ਹੈ। ਪਰ ਸੀਐਮ ਸਾਹਿਬ ਦੀ ਕੋਠੀ ਵੀ ਲੋਕਾਂ ਨੂੰ ਦੇ ਦੇਣੀ ਪੈਂਦੀ ਹੈ, ਰਾਘਵ ਜੀ ਦੇਣੀ ਪੈਂਦੀ ਹੈ। ਨਹੀਂ ਕਹਿੰਦੇ ਉਹਨਾਂ ਦੀ ਜ਼ਿਆਦਾ ਮਹੱਤਤਾ ਸੀ ਉਹਨਾਂ ਤੋਂ ਇਲਾਵਾ ਇੱਕ ਵਿੱਚ ਕੋਠੀ ਹੋਰ ਹੈ, ਉਹ ਕਿਹਦੀ ਹੈ? ਇੱਕ ਇੱਧਰ ਸੀਐਮ ਸਾਹਿਬ ਦੀ ਹੈ, ਇੱਧਰ ਰਾਘਵ ਦੀ ਕੋਠੀ, ਇੱਕ ਵਿੱਚ ਕੋਠੀ ਹੋਰ ਹੈ। ਜਿਹੜੀਆਂ ਸੀਐਮ ਸਾਹਿਬ ਨੇ ਕੋਠੀਆਂ ਲਈਆਂ ਉੱਥੇ 150 ਬੰਦਾ ਪੰਜਾਬ ਤੋਂ ਬਾਹਰ ਦਾ ਬੈਠਾ ਹੈ। ਜਿਹੜਾ ਮੈਂ ਗੱਲ ਕਰ ਰਿਹਾ, ਕੋਈ ਯੂਪੀ ਤੋਂ, ਕੋਈ ਬਿਹਾਰ ਤੋਂ, ਕੋਈ ਰਾਜਸਥਾਨ ਤੋਂ, ਕੋਈ ਗੁਜਰਾਤ ਤੋਂ, ਕਠਪੁਤਲੀਆਂ ਬਣਾਇਆ ਹੋਇਆ ਸਾਰੇ ਪੰਜਾਬ। 150 ਲੋਕ ਅੱਜ ਤੁਸੀਂ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਹੋ ਨਾ, ਨਾਲ ਹੀ 200 ਕਮੈਂਟ ਥੱਲੇ ਆ ਜਾਂਦਾ। ਹਾਂ, ਨੈਗੇਟਿਵ ਜਾਂ ਪੋਜ਼ਿਟਿਵ, ਬਿਲਕੁਲ ਫੇਕ ਕਮੈਂਟ ਹੈ। ਅੱਜ ਸਾਡੇ ਪੰਜਾਬ ਦੇ ਲੋਕਾਂ ਦੇ ਨਾਮ ਦੇ ਉੱਤੇ ਆਈਡੀਆ ਬਣੀਆਂ। ਅੱਜ ਪੰਜਾਬ ਦੇ ਲੋਕਾਂ ਤੋਂ ਉੱਥੋਂ ਉਹ 200 ਲੋਕ ਚਲਾ ਰਹੇ ਆ ਪੰਜਾਬ ਨੂੰ, ਪਰ ਪੰਜਾਬ ਖਤਰਨਾਕ ਲੀਕ ਤੇ ਜਾ ਰਿਹਾ। ਪੰਜਾਬ ਨੂੰ ਬਚਾਉਣਾ ਪਏਗਾ, ਪੰਜਾਬੀਅਤ ਨੂੰ ਅੱਗੇ ਆਉਣਾ ਪਏਗਾ। ਮੇਰੇ ਪੰਜਾਬ ਦੇ ਲੋਕ ਜਿਹੜੇ ਮੈਨੂੰ ਸੁਣ ਰਹੇ ਆ, ਉਹਨਾਂ ਨੂੰ ਆਪਣੇ ਆਪ ਦੇ ਵਿੱਚ ਵਿਸ਼ਵਾਸ ਵੱਡਾ ਕਰਨਾ ਪਏਗਾ ਕਿ ਅਗਰ ਇਹ ਲੋਕਾਂ ਨੇ ਅੱਜ ਇਸ ਸੱਤਾ ਦੇ ਵਿੱਚ ਇਹਨਾਂ ਨੂੰ ਦੂਰ ਨਹੀਂ ਕੀਤਾ ਤੇ ਉਹ ਦਿਨ ਦੂਰ ਨਹੀਂ ਕਿ ਪੰਜਾਬ 50 ਸਾਲ ਪਿੱਛੇ ਚਲਾ ਜਾਏਗਾ। ਜੇ ਹੁਣ ਭਾਜਪਾ ਵਾਲੇ ਤੁਹਾਡੇ ਨਾਲ ਇੱਕ ਬੰਦਾ ਦਿੱਲੀੋਂ ਲਿਆ ਕੇ ਇਦਾਂ ਦਾ ਲਾ ਦਿੰਦੇ ਆ ਤੇ ਫਿਰ ਤੁਸੀਂ ਬਗਾਵਤ ਕਰੋਗੇ ਇਹਨਾਂ ਦੇ? ਮੈਂ ਕਦੀ ਵੀ ਆਪਣੇ ਲੋਕਾਂ ਨੂੰ ਗੁਲਾਮ ਨਹੀਂ ਬਣਨ ਦਿਆਂਗਾ। ਇਹ ਗੁਲਾਮ ਕਰਨ ਵਾਲੀ ਗੱਲ ਹੋਗੀ ਨਾ, ਇਹ ਗੁਲਾਮ ਵਾਲੀ ਗੱਲ ਹੋਗੀ ਨਾ। ਕੀ ਗੱਲ, ਮੇਰਾ ਪੰਜਾਬੀ ਕਿਉਂ ਨਹੀਂ ਕੰਮ ਕਰ ਸਕਦਾ? ਕਿਉਂ ਪੰਜਾਬ ਦਾ ਪੁੱਤ ਕੰਮ ਕਿਉਂ ਨਹੀਂ ਕਰ ਸਕਦਾ? ਪੰਜਾਬ ਦੀ ਧੀ ਕੰਮ ਕਿਉਂ ਨਹੀਂ ਕਰ ਸਕਦੀ? ਨਹੀਂ, ਇੱਕ ਸਿੱਧੀ ਜੀ ਗੱਲ ਹੈ ਕਿ ਜਿਸ ਬੰਦੇ ਨੂੰ ਇੰਨੇ ਲੋਕਾਂ ਨੇ ਚੋਣ ਆਪਣਾ ਮਤ ਦਿੱਤਾ, ਉਹਨਾਂ ਨੇ ਉਸ 'ਚ ਯਕੀਨ ਕੀਤਾ, ਉਸ ਦੀ ਵਿਚਾਰਧਾਰਾ ਨੂੰ ਮੰਨਿਆ ਕਿ ਹਾਂ ਠੀਕ ਹੈ ਅਸੀਂ ਤੇਰੇ ਨਾਲ ਸਹਿਮਤ ਹੈ। ਮੰਨ ਲਓ ਤੁਹਾਡੇ ਨਾਲ ਸਹਿਮਤ ਹੋ ਗਏ ਬਹੁਤ ਸਾਰੇ ਲੋਕ, ਉਹਨਾਂ ਨੇ ਤੁਹਾਨੂੰ ਵੋਟ ਪਾ ਕੇ ਇੱਥੋਂ ਐਮਐਲਏ ਬਣਾਤਾ। ਫੇਰ ਕੀ ਲੋੜ ਹੈ ਕਿ ਕਿਸੇ ਤੀਸਰੇ ਬਾਹਰੀ ਬੰਦੇ ਨੂੰ ਤੁਹਾਡੇ ਨਾਲ ਲਾਉਣਾ ਪਵੇ ਵੀ ਉਹ ਬੁੱਧੂ ਹੈ ਉਹ ਬੰਦਾ ਜਿਸ ਨੂੰ ਐਮਐਲਏ ਬਣਾਇਆ, ਕਿ ਉਹਦੇ ਨਾਲ ਇੱਕ ਹੋਰ ਬੰਦਾ ਛੱਡਣਾ ਪਵੇ ਵੀ ਭਾਈ ਇਹਨੂੰ ਨਹੀਂ ਪਤਾ ਕੀ ਕੰਮ ਕਰਨਾ, ਤੂੰ ਕਰਾਉਣਾ। ਕਠਪੁਤਲੀ ਬਣਨਾ ਪੈਣਾ ਕਿ ਐਮਐਲਏ ਚੁਣਿਆ ਹੋਇਆ ਕਠਪੁਤਲੀ ਬਣੇ। ਅੱਜ ਮਿਨਿਸਟਰ ਨੂੰ ਸਵੇਰੇ ਜਾਂ ਅਖਬਾਰ 'ਚ ਪਤਾ ਲੱਗਦਾ ਕਿ ਬਦਲੀਆਂ ਕਿਹਦੀਆਂ ਹੋ ਗਈਆਂ, ਫੈਸਲੇ ਕਿੱਦਾਂ ਹੋ ਗਏ। ਅੱਜ ਮਿਨਿਸਟਰ ਵੀ ਬਹੁਤ ਦੁਖੀ ਹੈ, ਐਮਐਲਏ ਬਹੁਤ ਦੁਖੀ ਹੈ। ਪਰ ਉਹ ਇਹ ਹੋ ਸਕਦਾ, ਮੈਂ ਕਹਾਂ ਭਗਵੰਤ ਮਾਨ ਸਹੀ ਹੈ, ਬਾਕੀ ਨਹੀਂ ਲੋਕ ਸਹੀ ਹੋਣਗੇ। ਪਰ ਇਹਦੇ ਵਿੱਚ ਸਾਨੂੰ ਜਾਂਚਣਾ ਪਏਗਾ ਕਿ ਪੰਜਾਬ ਦੇ ਲੋਕਾਂ ਨੂੰ ਕਿ ਕਿੱਥੇ ਕਿੱਥੇ ਜਿਹੜੀ ਇਹਨਾਂ ਦੀ ਨਲਾਇਕੀ ਹੈ ਉਹ ਦੱਸਣੀ ਪਏਗੀ। ਅਗਰ ਅੱਜ ਸੱਤਾ ਦੇ ਵਿੱਚ ਉਹਨਾਂ ਦਾ ਬਹੁਤ ਵੱਡੀ ਤਾਕਤ ਉਹਨਾਂ ਕੋਲ, ਬਰਮੇ ਐਮਐਲਏ ਮਿਲ ਗਏ, ਬਹੁਤ ਤਾਕਤ ਹੈ। ਪਰ ਇਹ ਪੰਜਾਬ ਦੇ ਲੋਕ ਬੜੇ ਤਾਕਤਵਰ ਹੈ, ਜਿੱਦਾਂ ਕਿਸੇ ਨੂੰ ਪੌੜੀ ਚਾੜਦੇ ਉਦਾਂ ਲਾ ਦਿੰਦੇ। ਇਹ ਸੱਪ ਸੀੜੀ ਵਾਲਾ ਇਹ ਉਹਨਾਂ ਕੋਲ, ਕਿਉਂਕਿ ਤੁਸੀਂ ਦੇਖਿਆ ਲਿਡੋ ਦੇ ਵਿੱਚ, ਹਾਂਜੀ, 99 ਤੇ ਜਾ ਕੇ ਡੰਗ ਵੱਜਦਾ ਤੇ ਸਿੱਧਾ 0 ਤੇ। ਇਹ 99 ਤੇ ਡੰਗ 1 ਤਰੀਕ ਵੱਜ ਜਾਣਾ, 1 ਤਰੀਕ 0 ਤੇ ਆ ਜਾਣਾ। 1 ਤਰੀਕ ਨੂੰ ਡੰਗ ਵੱਜੂਗਾ ਕਿ 4 ਨੂੰ ਵੱਜੂਗਾ? 1 ਤਰੀਕ ਨੂੰ ਡੰਗ ਵੱਜ ਜਾਣਾ, 1 ਤਰੀਕ ਨੂੰ। ਅਸਲ ਜਿਹੜਾ ਹੋ ਰਿਹਾ ਹੈਗਾ ਉਹ 4 ਨੂੰ ਹੋਣਾ। ਅੱਛਾ। ਪਰ ਮੈਂ ਫਿਰ ਬਾਰ-ਬਾਰ ਕਹਾਂਗਾ ਕਿ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ, ਪੰਜਾਬ ਦੇ ਲੋਕਾਂ ਨੇ ਸੱਤਾ 'ਚ ਬਿਠਾਇਆ, ਕਿਉਂਕਿ ਇਲੈਕਸ਼ਨ ਕਰਾਣੇ, ਇਲੈਕਸ਼ਨ ਆਣੇ ਬਹੁਤ ਪੈਸਾ ਲੱਗਦਾ ਹੈ, ਹਰ ਗਰੀਬ ਦਾ ਟੈਕਸ ਹੈ। ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਸਾਹਿਬ, ਜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ, ਇਹਦੇ ਤੇ ਗੌਰ ਕਰੋ, ਉਹਨਾਂ ਵਾਅਦਿਆਂ ਨੂੰ ਪੂਰਾ ਕਰੋ। ਪਰ ਜਲੰਧਰ ਦੇ ਵਿੱਚ ਤੁਹਾਡੇ ਚੁਣੇ ਹੋਏ ਲੋਕ, ਅਗਰ ਅੱਜ ਮੈਂ ਇਸ ਪਾਰਟੀ ਨੂੰ ਛੱਡ ਕੇ ਆ ਗਿਆ, ਤੁਸੀਂ ਥੋੜੀ ਜਿਹੀ ਗੌਰ ਕਰੋ ਕਿ ਅਗਰ ਇਹ ਲੋਕ ਅੱਜ ਕਹਿ ਰਹੇ ਆ ਕਿ ਵੂ ਮਾਫੀਆ ਮੇਰਾ ਹੈ, ਲਾਟਰੀ ਮਾਫੀਆ ਮੇਰਾ ਹੈ, ਤੇ ਅੱਜ ਕੌਣ ਚਲਾ ਰਿਹਾ? ਮੁੱਖ ਮੰਤਰੀ ਸਾਹਿਬ। ਵੇ ਮੇਰਾ ਲਾਟਰੀ ਸਟਾਲ ਸੀ, ਮੇਰੇ ਵੂ ਮਾਫੀਆ ਸੀ, ਮੇਰੇ 2 ਨੰਬਰ ਦੇ ਕੰਮ ਸੀ। ਅੱਜ ਕੌਣ ਚਲਾ ਰਿਹਾ? ਅੱਜ 9 ਹਲਕਿਆਂ ਦੇ ਵਿੱਚ ਹਰ ਗਲੀ ਦੇ ਬਾਹਰ 5-5 ਦੁਕਾਨਾਂ ਲਾਟਰੀ ਦੀਆਂ। ਅੱਜ ਲੋਕਾਂ ਦੇ ਕੋਲ ਜਾ ਕੇ ਪੁੱਛੋ ਕਿ ਵੂ ਮਾਫੀਆ ਕਿਹਨੂੰ ਕਹਿੰਦੇ ਆ। ਅੱਜ ਤੁਹਾਨੂੰ ਜਲੰਧਰ ਦੇ ਵਿੱਚ ਜ਼ਮੀਨੀ ਸਤਰ ਤੇ ਆਉਣਾ ਪਏਗਾ। ਅੱਜ ਤੁਹਾਡੇ ਲੋਕ ਤੁਹਾਡੇ ਚੁਣੇ ਹੋਏ ਕੈਂਡੀਡੇਟ ਨੂੰ ਧੋਖਾ ਕਰ ਰਹੇ ਆ, ਉਹ ਜਾਂ ਤੁਸੀਂ ਕਿਹਾ ਜਾਂ ਤੁਹਾਡੀ ਕੋਈ ਪਾਲਿਸੀ ਹੈ। ਅੱਜ ਲੋਕ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਲੋਕਾਂ ਨੂੰ ਗਨਮੈਨ, ਜਿਹਨਾਂ ਲੋਕਾਂ ਨੂੰ ਤੁਸੀਂ ਅਹੁਦੇ ਦਿੱਤੇ ਹੈ, ਜਿਹਨਾਂ ਲੋਕਾਂ ਨੂੰ ਤੁਸੀਂ ਵਿਸ਼ਵਾਸ ਕਰਦੇ ਹੋ, ਉਹ ਅੱਜ ਕੀ ਕਹਿ ਰਹੇ ਆ ਕਿ ਵੋਟ ਚੰਨੀ ਨੂੰ ਪਾਣੀ ਹੈ, ਸਾਨੂੰ ਹਾਈ ਕਮਾਂਡ ਦਾ ਆਰਡਰ ਆਇਆ। ਤੇ ਜੇ ਮੁੱਖ ਮੰਤਰੀ ਸਾਹਿਬ, ਅੱਜ ਵੀ ਮੈਂ ਤੁਹਾਡੇ ਉੱਤੇ ਬਹੁਤ ਤੁਹਾਡੀ ਇੱਜ਼ਤ ਕਰਦਾ, ਜੇ ਤੁਹਾਨੂੰ ਇਹਦੇ ਕੋਈ ਐਵੀਡੈਂਸ ਚਾਹੀਦਾ ਹੋਵੇ ਮੇਰੇ ਫੋਨ ਤੇ ਫੋਨ ਕਰ ਲਿਓ, ਮੈਂ ਤੁਹਾਨੂੰ ਉਹ ਗੁਪਤ ਦੇਣ ਨੂੰ ਤਿਆਰ ਹੈ। ਉਸ ਤੋਂ ਇਲਾਵਾ ਜੇ ਪਵਨ ਕੁਮਾਰ ਟੀਨੂ ਜੀ ਮੇਰੀ ਗੱਲ ਨੂੰ ਸੁਣਦੇ ਪਏ ਆ, ਅਗਰ ਉਹਨਾਂ ਨੂੰ ਐਵੀਡੈਂਸ ਚਾਹੀਦੀ ਹੈ, ਜਨਤਾ ਦੇ ਵਿੱਚ ਆ ਜਾਣ, ਕਿਤੇ ਪੂਰੀ ਮੀਡੀਆ ਬੁਲਾ ਲੈਣ, ਉੱਥੇ ਮੈਂ ਆਵਾਂਗਾ, ਟੈਲੀਫੋਨ ਆਪਣਾ ਲੈ ਕੇ ਆਵਾਂਗਾ। ਤੁਹਾਡੇ ਚੁਣੇ ਹੋਏ ਲੋਕ ਜਿਨ੍ਹਾਂ ਦੇ ਤੁਸੀਂ ਵਿਸ਼ਵਾਸ ਕਰ ਰਹੇ ਹੋ, ਉਹ ਕਹਿ ਰਹੇ ਕਿ ਵੋਟ
ਇਸ ਵਾਰ ਕਾਂਗਰਸ ਨੂੰ ਦੇਣੀ ਹੈ ਚੰਨੀ ਜਿੱਤ। ਪਰ ਇਹਦਾ ਫਾਇਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਚੱਕ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਇਦਾਂ ਦਾ ਐਵੀਡੈਂਸ ਹੈਗਾ। ਤੁਸੀਂ ਲੋਕਾਂ 'ਚ ਰੱਖ ਕੇ ਉਹਨਾਂ ਨੂੰ ਦੱਸੋ ਕਿ ਕਿਵੇਂ ਰਲੇ ਹੋਏ ਨੇ, ਫਿਰ ਸ਼ਾਇਦ ਭਾਜਪਾ ਦਾ ਤੁਸੀਂ ਹੋਰ ਚੰਗੀ ਤਰ੍ਹਾਂ ਉਭਾਰ ਕਰ ਸਕੋ ਜਲੰਧਰ 'ਚ। ਜਿਹੜੀ ਗੱਲ ਕਹਿ ਰਹੇ ਹੋ ਕਿਤੇ ਇਹ ਵੀ ਆਪਰੇਸ਼ਨ ਲੋਟਸ ਹੀ ਤਾਂ ਨਹੀਂ ਵੀ ਬਸ ਇਧਰੋਂ ਨਿਕਲੇ ਕੋਠੀ 'ਚ ਉਧਰ ਵੜ ਗਏ ਜਿੱਦਾਂ ਤੁਸੀਂ ਬਾਅਦ 'ਚ ਗੱਲ ਕਰਦੇ ਸੀ, ਇਹਦੇ 'ਚ ਵੀ ਕੁਛ ਨਾ ਹੋਵੇ। ਅਸੀਂ ਆਪਣੀ ਵਿਚਾਰਧਾਰਾ ਦੀ ਗੱਲ ਕਰ ਸਕਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕੀਤਾ, ਰਿੰਕੂ ਦੀਆਂ ਕੀ ਕੁਰਬਾਨੀਆਂ, ਰਿੰਕੂ ਦੀ ਕੀ ਦੇਣ ਹੈ ਹਲਕੇ ਨੂੰ। ਅਗਰ ਅੱਜ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਆਪਣਾ ਕੈਂਡੀਡੇਟ ਹੈ, ਉਹਦੀ ਜਾ ਕੇ ਦੇਖੋ, ਉਹਦੀ ਸੇਵਾ ਦੇਖ ਰਹੀ ਹੈ। ਸੁਸ਼ੀਲ ਰਿੰਕੂ ਨੂੰ 5 ਸਾਲ ਦੇ ਲਈ ਐਮਐਲਏ ਦਾ ਸਮਾਂ ਮਿਲਿਆ। ਅੱਜ ਸਭ ਤੋਂ ਸੁੰਦਰ ਸਮਾਰਟ ਸਕੂਲ ਅਗਰ ਜਲੰਧਰ ਸ਼ਹਿਰ 'ਚ ਬਣਿਆ, ਉਹ ਸੁਸ਼ੀਲ ਰਿੰਕੂ ਦੀ ਦੇਣ ਹੈ। ਅਗਰ ਜਲੰਧਰ ਦੇ ਵਿੱਚ ਸੁਸ਼ੀਲ ਰਿੰਕੂ ਦੀ ਦੇਣ ਹੈ, ਡਾਕਟਰ ਅੰਬੇਦਕਰ ਸਾਹਿਬ ਦੇ ਨਾਮ ਦੇ ਉੱਤੇ ਬੂਟਾ ਮੰਡੀ 'ਚ ਕਾਲਜ ਬਣਿਆ, ਜਿਹਦੀ ਲੋਕਾਂ ਨੇ 10 ਸਾਲ ਸੰਘਰਸ਼ ਕੀਤਾ, ਲੋਕ 100 ਦਿਨ ਭੁੱਖ ਹੜਤਾਲ ਤੇ ਬੈਠੇ, ਅਗਰ ਅੱਜ ਉੱਥੇ ਕਾਲਜ ਬਣਿਆ, ਸੁਸ਼ੀਲ ਰਿੰਕੂ ਦੀ ਦੇਣ ਹੈ। ਅਗਰ ਅੱਜ ਸਭ ਤੋਂ ਵੱਡੀ ਜਨਸੰਖਿਆ ਇਸ ਜਲੰਧਰ ਵੈਸਟ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਭਾਈਚਾਰਾ ਹੈਗੇ ਆ, ਪਰ ਰਿੰਕੂ ਜੀ ਨੇ ਉਹਨਾਂ ਲੋਕਾਂ ਦੇ ਲਈ ਇੱਕ ਮੰਗ ਸੀ ਕਿ ਵਧੀਆ ਜਿਹਾ ਭਵਨ ਬਣੇ ਜਿੱਥੇ ਸਾਡੇ ਲੋਕਾਂ ਦੇ ਦੁੱਖ ਸੁੱਖ ਦੇ ਫੰਕਸ਼ਨ ਹੋ ਸਕਣ। 1 ਏਕੜ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦਾ ਕਮਿਊਨਿਟੀ ਹਾਲ ਬਣਾਇਆ, ਸੁਸ਼ੀਲ ਰਿੰਕੂ ਨੇ ਬਣਾਇਆ। ਅਗਰ ਸੁਸ਼ੀਲ ਰਿੰਕੂ ਦੀ ਦੇਣ ਦੇਖਣੀ ਹੈ, ਸਤਿਗੁਰੂ ਕਬੀਰ ਮਹਾਰਾਜ ਜੀ ਦੇ ਨਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇਦਾਂ ਦਾ ਕਮਿਊਨਿਟੀ ਹਾਲ ਨਹੀਂ ਹੈ, ਕਿਉਂਕਿ ਇੱਥੇ ਭਗਤ ਸਮਾਜ ਬਹੁਤ ਵੱਡੀ ਗਿਣਤੀ 'ਚ ਹੈ। ਲੋਕਾਂ ਨੇ ਭਗਤ ਸਮਾਜ ਦੇ ਲੋਕਾਂ ਨੂੰ ਮੌਕਾ ਵੀ ਦਿੱਤਾ ਸੀ, ਪਰ ਉਹਨਾਂ ਦੇ ਪਿਤਾ ਜੀ ਕੰਮ ਕਰਨਾ ਚਾਹੁੰਦੇ ਸੀ, ਉਹਨਾਂ ਦੇ ਬੇਟੇ ਜਿਹੜੇ ਮੰਦਬੁੱਧੀ ਹੈ, ਇੱਕ ਗੱਲ ਕਰਕੇ ਸ਼ਾਮ ਨੂੰ ਭੁੱਲ ਜਾਂਦੇ ਆ। ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਕੰਮ ਨਹੀਂ ਕੀਤਾ, ਆਪਣੇ ਲੋਕਾਂ ਨੂੰ ਯੂਜ਼ ਕੀਤਾ। ਅੱਜ ਵੀ ਉਹ ਲਾਲਚ ਦੇ ਵਿੱਚ ਉਹਨਾਂ ਦੇ ਮੂੰਹ 'ਚ ਪਾਣੀ ਹੈ ਕਿ ਮੈਂ ਐਮਐਲਏ ਬਣ ਜਾਣਾ ਹੈ, ਪਰ ਉਹ ਗੁਰੂ ਮਹਾਰਾਜ ਬੈਠਾ ਕਿ ਐਮਐਲਏ ਕਿਹਨੂੰ ਬਣਾਉਣਾ ਕਿਹਨੂੰ ਨਹੀਂ। ਪਰ ਉਹ ਇੰਨੇ ਕੁ ਮਨਬੁੱਧੀ ਹੈ ਕਿ ਕੋਈ ਗੱਲ ਜਿਹੜੀ ਕਰਦੇ ਆ 5 ਮਿੰਟਾਂ ਬਾਅਦ ਗੱਲ ਭੁੱਲ ਜਾਂਦੇ ਆ। ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸਾਨੂੰ 10 ਸਾਲ ਲੋਕਾਂ ਨੇ ਮਿਨਿਸਟਰ ਬਣਾਇਆ, ਐਮਐਲਏ ਬਣਾਇਆ, ਅਸੀਂ ਵੀ ਆਪਣੇ ਲੋਕਾਂ ਦੇ ਲਈ ਕੁਝ ਕਰਨਾ ਸੀ। ਪਰ ਉੱਥੇ ਸੁਸ਼ੀਲ ਰਿੰਕੂ ਨੂੰ ਚਿੰਤਾ ਆਈ ਆਪਣੇ ਹਲਕੇ ਦੀ, ਆਪਣੇ ਲੋਕਾਂ ਦੀ। ਸੁਸ਼ੀਲ ਰਿੰਕੂ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦਾ 1 ਏਕੜ ਦੇ ਵਿੱਚ ਵਵਿਆ ਅੱਜ ਜਿਹੜਾ ਸਮਾਗਮ ਬਣ ਰਿਹਾ, ਜਿਹਨੂੰ ਪੂਰਾ ਭਗਤ ਸਮਾਜ ਪੰਜਾਬ ਚੋਂ ਆ ਕੇ ਦੇਖੇਗਾ, ਇਹ ਰਿੰਕੂ ਦੀ ਦੇਣ ਹੈ। ਸਤਿਗੁਰੂ ਕਬੀਰ ਮਹਾਰਾਜ, ਗੁਰੂ ਰਵਿਦਾਸ ਮਹਾਰਾਜ ਦਾ, ਭਗਵਾਨ ਵਾਲਮੀਕ ਮਹਾਰਾਜ ਦਾ ਆਸ਼ਰਮ ਬਣਿਆ, ਉਹਦੇ ਲਈ ਅਸੀਂ ਅਗਲੀ ਅਨੁਯਾਈ ਕਰਾਉਣ ਦੇ ਲਈ ਅਸੀਂ ਪੈਸੇ ਰਿਲੀਜ਼ ਕਰਾਏ ਆ। ਇਸ ਹਲਕੇ ਦੇ ਵਿੱਚ ਸੀਵਰ ਦਾ ਬਹੁਤ ਵੱਡਾ ਗੰਦ ਸੀ, ਸੁਸ਼ੀਲ ਰਿੰਕੂ ਜੀ ਨੇ ਸਮਾਰਟ ਸਿਟੀ ਦੇ ਵਿੱਚੋਂ ਸੀਵਰ ਦੇ ਲਈ ਅੱਜ ਦੇਖੋ 150 ਰੋਡ ਦੇ ਉੱਤੇ ਕਿੱਡਾ ਤਗੜਾ ਸਟੋਮ ਸੀਵਰ ਪਵਾ ਕੇ, ਇਹ ਰਿੰਕੂ ਦੀਆਂ ਮੈਂ ਤੁਹਾਨੂੰ ਉਪਲਬਧੀਆਂ ਦਿਖਾ ਰਿਹਾ। ਠੀਕ ਹੈ, ਤੁਸੀਂ ਦੂਜੇ ਕੈਂਡੀਡੇਟ ਵੀ ਹੈਗੇ ਆਪਣੇ ਕੋਲ। ਹਾਂਜੀ, ਟੀਨੂ ਜੀ ਵੀ ਮੰਤਰੀ ਰਹੇ ਆ, ਆਪਣੇ ਚੰਨੀ ਜੀ ਮੁੱਖ ਮੰਤਰੀ ਰਹੇ ਆ। ਮੈਨੂੰ ਇੱਕ ਵੀ ਚੀਜ਼ ਉਹ ਕੈਂਡੀਡੇਟ ਦੱਸ ਦੇਣ ਕਿ ਉਹਨਾਂ ਜਲੰਧਰ ਨੂੰ ਜਿੱਤਾ ਕੀ ਹੈ। ਚਲੋ ਹੁਣ ਆਪਾਂ ਇਹ ਜਲੰਧਰ ਦੀ ਸੀਟ ਤੇ ਹੀ ਆਉਨੇ ਆ, ਫਿਰ ਆਪਾਂ ਪੂਰੇ ਪੰਜਾਬ ਦਾ ਦੌਰਾ ਕਰਨਾ ਹੈ। ਜਲੰਧਰ ਸੀਟ ਤੇ ਅੱਜ ਜੇ ਕੈਂਡੀਡੇਟ ਮੁੱਖ ਤੌਰ ਤੇ ਦੇਖੀ ਜਾਈਏ, ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਭਾਜਪਾ ਚੰਨੀ, ਫਿਰ ਆਮ ਆਦਮੀ ਪਾਰਟੀ ਵੱਲੋਂ, ਅਕਾਲੀਆਂ ਵੱਲੋਂ ਲਿਆਂਦਾ ਗਿਆ ਵਿਅਕਤੀ ਟੀਨੂ, ਫਿਰ ਅਕਾਲੀ ਦਲ ਦੇ ਵਿੱਚ ਕਾਂਗਰਸ ਤੋਂ ਆਇਆ ਹੋਇਆ ਵਿਅਕਤੀ ਹੈ ਕੇਪੀ ਸਾਹਿਬ। ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਭਾਜਪਾ ਕਿੱਥੇ ਖੜੀ ਮੰਨਦੇ ਹੋ ਇਸ ਵੇਲੇ? ਭਾਜਪਾ ਅੱਜ ਦੇਸ਼ ਦੇ ਲਈ ਜੋ ਕੰਮ ਕਰ ਰਹੀ ਹੈ, ਅੱਜ ਵਿਸ਼ਵ ਦੇ ਵਿੱਚ ਜੇ ਅੱਜ ਦੁਨੀਆ ਸਭ ਤੋਂ ਵੱਡੀ ਪਾਰਟੀ ਕੋ ਬਣ ਰਹੀ ਹੈ, ਭਾਰਤੀ ਜਨਤਾ ਪਾਰਟੀ ਬਣ ਰਹੀ ਹੈ। ਜਿੱਦਾਂ ਵਿਸ਼ਵ ਦੇ ਵਿੱਚ ਨਰਿੰਦਰ ਮੋਦੀ ਦਾ ਡੰਕਾ ਵੱਜ ਰਿਹਾ ਹੈ, ਦੁਨੀਆ ਵਿਸ਼ਵਾਸ ਕਰ ਰਹੀ ਹੈ, ਸੁਸ਼ੀਲ ਰਿੰਕੂ ਦੇ ਨੇਤਰਤਵ ਦੇ ਵਿੱਚ ਜਲੰਧਰ ਲੋਕ ਸਭਾ ਨੰਬਰ 1 ਤੇ ਆਏਗੀ, ਜਿੱਤੋਗੇ। ਪਰ ਜਦੋਂ ਵਿਰੋਧ ਹੁੰਦਾ ਤੁਹਾਡੇ ਵੱਲੋਂ ਇਹ ਗੱਲ ਕਿਉਂ ਕਹਿ ਦਿੱਤੀ ਜਾਂਦੀ ਹੈ ਕਿ ਕਿਸਾਨ ਨਹੀਂ, ਇਹਨਾਂ ਦੇ ਵੱਲੋਂ ਕੋਈ ਹੋਰ ਵਿਰੋਧ ਕਰਾ ਰਿਹਾ? ਕੌਣ ਵਿਰੋਧ ਕਰਾ ਰਿਹਾ ਤੁਹਾਡਾ? ਬਿਲਕੁਲ ਸਹੀ ਕਹਿ ਰਹੇ ਹੋ ਗੱਲ। ਕੌਣ ਕਰਾ ਰਿਹਾ? ਕਿਸਾਨ ਸਾਡੇ ਅੰਦਰ ਹੈ। ਸਾਡੇ ਅਗਰ ਅੱਜ ਅੰਦਾਤਾ ਨਾ ਹੋਵੇ ਤਾਂ ਅਸੀਂ ਇੱਥੇ ਰੋਟੀ ਵੀ ਨਹੀਂ ਖਾ ਸਕਦੇ। ਅਗਰ ਉਹ ਅੰਦਾਤਾ ਖੇਤਾਂ 'ਚ ਕੰਮ ਕਰ ਰਿਹਾ, ਕੌਣ ਹੈ ਉਹਨਾਂ ਦੇ ਪਿੱਛੇ? ਕੌਣ ਹੈ? ਮੈਂ ਇਹੀ ਪੁੱਛ ਰਿਹਾ। ਅੰਦਾਤਾ ਖੇਤਾਂ ਦੇ ਵਿੱਚ ਕਿਸਾਨ ਰੂਪ ਉਹ ਸੀ, ਕਿਸਾਨ ਉਹ ਸੀ ਜਿਨ੍ਹਾਂ ਨੇ ਜਾ ਕੇ ਦਿੱਲੀ ਦੇ ਬਾਰਡਰ ਜਾ ਕੇ ਘੇਰੇ ਸੀ, ਉਦੋਂ ਪੂਰਾ ਪੰਜਾਬ ਨਾਲ ਸੀ ਉਹਨਾਂ ਦੇ। ਅੱਜ ਕਿਸਾਨ ਜਿਹੜੇ ਇੱਕ ਦਲਿਤ ਦਾ ਬੇਟਾ ਡਾਕਟਰ ਅੰਬੇਦਕਰ ਸਾਹਿਬ ਨੂੰ ਨਮਨ ਕਰਨ ਜਾਵੇ, ਸੁਸ਼ੀਲ ਰਿੰਕੂ ਡਾਕਟਰ ਅੰਬੇਦਕਰ ਨੂੰ ਨਮਨ ਕਰਨ ਜਾਵੇ, ਉੱਥੇ 5-7 ਕਿਸਾਨ ਰੂਪ ਲੋਕ ਉਹਨੂੰ ਰੋਕਣ, ਉਹਨਾਂ ਨੂੰ ਮੈਂ ਕਿਸਾਨ ਨਹੀਂ ਬਣਦਾ। ਪਰ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਸਮਾਰਕ ਤੇ ਜਾਣ ਤੋਂ ਕੁਝ ਨਹੀਂ ਰੋਕਿਆ, ਅਸੀਂ ਉੱਥੇ ਨਮਨ ਕਰਨ ਤੋਂ ਕੁਝ ਨਹੀਂ ਰੋਕਿਆ। ਪਰ ਰਿੰਕੂ ਸਾਹਿਬ ਆਪਣੇ ਪੱਧਰ ਤੇ ਦਲਿਤਾਂ ਦੀ ਨੁਮਾਇੰਦਗੀ ਉੱਥੇ ਕਰਦੇ ਹੋਏ ਇਹ ਕਹਿ ਦਿੰਦੇ ਨੇ ਕਿ ਸਮੁੱਚਾ ਦਲਿਤ ਵਰਗ ਇਹਨਾਂ ਦਾ ਬਾਈਕਾਟ ਕਰਦਾ ਹੈ। ਕਿ ਰਿੰਕੂ ਸਾਹਿਬ ਖੁਦ ਹੀ ਸਾਰਾ ਦਲਿਤ ਵਰਗ ਨੇ, ਜਾਂ ਫਿਰ ਜੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤਾਂ ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਕਿ ਤੁਸੀਂ ਭਾਈ ਸਾਹਿਬ ਜਿਹੜਾ ਵਿਰੋਧ ਕਰ ਰਹੇ ਹੋ, ਤੁਸੀਂ ਆਓ ਟੇਬਲ ਤੇ ਬੈਠੋ, ਸਾਡੇ ਨਾਲ ਉੱਥੇ ਗੱਲ ਕਰੋ ਜਿਹਦੇ ਨਾਲ ਵੀ ਕਰਨੀ ਚਾਹੁੰਦੇ ਹੋ। ਪਰ ਕਿਸਾਨ ਤਾਂ ਹੰਸਰਾਜ ਸਾਹਿਬ ਦਾ ਵੀ ਵਿਰੋਧ ਕਰ ਰਹੇ ਨੇ। ਹੰਸਰਾਜ ਸਾਹਿਬ ਬੜੇ ਹਲੀਮੀ ਦੇ ਨਾਲ ਉਹਨਾਂ ਦਾ ਜਵਾਬ ਵੀ ਦੇ ਰਹੇ ਨੇ, ਉਸ ਗੱਲ ਦੀ ਸਾਰੇ ਸ਼ਲਾਘਾ ਕਰ ਰਹੇ ਨੇ। ਪਰ ਇਹ ਕਿਉਂ ਕਹਿਣਾ ਪੈ ਗਿਆ ਰਿੰਕੂ ਸਾਹਿਬ ਨੂੰ ਕਿ ਇਹ ਦਲਿਤ ਵਿਰੋਧੀ ਨੇ ਸਾਰੇ ਕਿਸਾਨ? ਕਿਉਂਕਿ ਦਲਿਤ ਕਿਸਾਨ ਇਕੱਠੇ ਕੰਮ ਕਰਦੇ ਨੇ ਹਰੇਕ ਜਗ੍ਹਾ। ਦਲਿਤ ਵਿਰੋਧੀ ਹੈ, ਮੈਂ ਬਾਰ-ਬਾਰ ਕਹਿ ਰਿਹਾ, ਕਿਸਾਨ ਨੂੰ ਦਲਿਤ ਵਿਰੋਧੀ ਨਹੀਂ ਕਹਿ ਰਿਹਾ।
ਕਿਸਾਨ ਰੂਪ ਜਿਹੜੇ ਲੋਕ ਨਕੋਦਰ ਦੇ ਵਿੱਚ ਸੀ ਉਹਦਾ ਕਿਹੜੀ ਪਾਰਟੀ ਤੁਸੀਂ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕਈ ਅਕਾਲੀ ਦਲ ਦੇ ਚਿਹਰੇ ਸੀ। ਅੱਛਾ ਜੀ। ਕਿਸਾਨ ਨਹੀਂ ਸੀ, ਅਕਾਲੀ ਦਲ ਦੇ ਆਗੂ ਸੀ। ਅੱਛਾ ਜੀ। ਪੱਗ ਦਾ ਰੰਗ ਚੇਂਜ ਕਰਕੇ ਉਸ ਦਿਨ ਕਿਸਾਨ ਰੂਪ ਬਣੇ ਸੀ, ਪਰ ਜਿਨ੍ਹਾਂ ਦੀ ਉਹ ਫੋਟੋ ਤਸਵੀਰ ਹੈ ਉਹ ਅਕਾਲੀ ਦਲ ਦੇ ਨਾਲ ਜੁੜੇ ਲੋਕ ਆ। ਠੀਕ ਹੈ। ਉਹਨਾਂ ਦੇ ਵਿੱਚ ਕੋਈ ਇਦਾਂ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਮੀਟਿੰਗਾਂ ਜਾ ਰਹੇ, ਉਹ ਕਿਸਾਨ ਨੂੰ ਮੈਂ ਨਹੀਂ ਕਹਿੰਦਾ। ਕਿਸਾਨ ਸਾਡਾ ਅੰਨਦਾਤਾ ਹੈ, ਪਰ ਤੁਹਾਨੂੰ ਪਤਾ ਕਿ ਅੱਜ ਕੀ ਗੱਲ, ਕਿਸਾਨਾਂ ਨੂੰ ਦੁੱਖ ਕੱਲਾ ਪੰਜਾਬ ਦੇ ਵਿੱਚ ਹੀ ਹੈ। ਕਿਸਾਨਾਂ ਨੂੰ ਦੁੱਖ ਕੱਲਾ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਤੋਂ ਬਾਹਰ ਕੋਈ ਨਹੀਂ ਦੁੱਖ ਹੈਗਾ ਕਿਸੇ ਕਿਸਾਨ ਨੂੰ। ਹਰਿਆਣੇ 'ਚ ਵੀ ਘੇਰ ਰਹੇ ਨੇ? ਨਹੀਂ, ਕੋਈ ਨਹੀਂ ਹੈ। ਸਿਰਫ ਤੋਂ ਸਿਰਫ ਇੱਕ ਪ੍ਰੋਟੋਕਾਲ ਹੈ। ਤੁਹਾਨੂੰ ਪਤਾ ਕਿ ਇਹਨਾਂ ਦੇ ਪਿੱਛੇ ਕਿਹੜੇ ਬੰਦੇ ਆ, ਸਾਨੂੰ ਵੀ ਪਤਾ ਹੈ ਕਿਹੜੇ ਲੋਕ ਚਲਾ ਰਹੇ ਆ। ਪਰ ਜੇ ਕਿਸੇ ਕਿਸਾਨ ਨੂੰ ਤਕਲੀਫ ਹੈ, 5 ਵਾਰ ਮਿਨਿਸਟਰ ਕੇਂਦਰ ਦਾ ਚੰਡੀਗੜ੍ਹ ਖੁਦ ਆ ਕੇ ਬੈਠਾ ਹੈ, ਟੇਬਲ ਤੇ ਗੱਲ ਕਰਨ। ਜਦੋਂ ਉਹਨਾਂ ਨੇ ਚੰਡੀਗੜ੍ਹ ਕਰਨ ਦੀ ਵਾਰੀ ਆਉਂਦੀ ਹੈ, ਉਦੋਂ ਇਹਨਾਂ ਦੀ ਡਿਮਾਂਡ ਕਿਤੇ ਹੋਰ ਚਲੀ ਜਾਂਦੀ ਹੈ। ਚੰਡੀਗੜ੍ਹ ਜਦੋਂ ਮੀਟਿੰਗ ਰੱਖੀ, ਕਿਸਾਨਾਂ ਨੇ ਕਿਹਾ ਆ ਜਾਓ ਜਾਖੜ ਸਾਹਿਬ ਬਹਿਣ ਸਾਡੇ ਨਾਲ, ਹੋਰ ਅਮਿਤ ਸ਼ਾਹ ਆ ਜਾਣ, ਜਿਹੜੇ ਮਰਜ਼ੀ ਆ ਜਾਣ, ਉੱਥੇ ਕੋਈ ਆਇਆ ਹੀ ਨਹੀਂ। ਇਹ ਜਿਹੜੀ ਮੌਕੇ ਦੀ ਸੂਬੇ ਦੀ ਸਰਕਾਰ ਹੈ, ਉਹਨਾਂ ਦੇ ਪਿੱਛੇ ਨਾ ਚੱਲਣ, ਉਹਨਾਂ ਦੇ ਪਿੱਛੇ ਨਾ ਚੱਲਣ, ਉਹਨਾਂ ਦੇ ਵੱਲੋਂ ਚਲਾਏ, ਉਹਨਾਂ ਦੇ ਪਿੱਛੇ ਚੱਲਦੇ। ਸਾਰਾ ਕੁਝ ਪਤਾ ਕੌਣ ਚਲਾ ਰਿਹਾ। ਕੇਂਦਰ ਜਿਹੜੀ ਸਰਕਾਰ ਚਲਾ ਰਿਹਾ, ਉਹ ਕੋਈ ਉਹਨਾਂ ਦੀਆਂ ਜਿਹੜੀ ਏਜੰਸੀਆਂ ਬਹੁਤ ਮਾਹਿਰ ਏਜੰਸੀਆਂ, ਉਹਨਾਂ ਕੋਲ ਇੱਕ ਖਿੱਤੇ ਦੀ ਰਿਪੋਰਟ ਜਾ ਰਹੀ ਹੈ ਕਿ ਕਿਹੜੇ ਲੋਕ ਇਹਨਾਂ ਨੂੰ ਚਲਾ ਰਹੇ ਆ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿਹੜੇ ਚਲਾ ਰਹੇ ਆ। ਪਰ ਜੇ ਅੱਜ ਕਿਸਾਨ ਨੂੰ ਤਕਲੀਫ ਹੈ, ਉਹ ਰਾਜ ਟੇਬਲ ਤੇ ਬਹਿ ਕੇ ਹੋਏਗਾ ਨਾ। ਟੇਬਲ ਤੇ ਜਦੋਂ ਬੈਠਨੇ ਆ, ਉਦੋਂ ਅਸੀਂ ਗੱਲਾਂ ਹੀ ਹੋਰ ਕਰਦੇ ਨੇ। ਅੱਜ ਜਿਹੜੀ ਐਮਐਸਪੀ 27 ਚੀਜ਼ਾਂ ਦੇ ਮੰਗ ਰਹੇ ਆ, ਕਦੀ ਪੰਜਾਬ ਨੇ 27 ਚੀਜ਼ਾਂ ਗਾਈਆਂ? ਕਦੀ ਪੰਜਾਬ ਨੇ 27 ਚੀਜ਼ਾਂ ਗਾਈਆਂ? ਅਗਰ ਪੰਜਾਬ ਫਸਲਾਂ 5 ਗਾ ਰਿਹਾ, ਐਮਐਸਪੀ 27 ਚੀਜ਼ਾਂ ਦੀ ਕੋਈ ਮੰਗ ਰਹੀ? ਉਹੀ ਤਾਂ ਕਹਿ ਰਹੇ ਨੇ ਕਿ ਜੇ ਐਮਐਸਪੀ ਉੱਥੇ ਮਿਲੂਗੀ ਫਿਰ ਅਸੀਂ ਉਹ ਵੀ ਬੀਜਾਂਗੇ। ਐਮਐਸਪੀ ਸਿਰਫ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਗਰੀਬਾਂ ਦੇ ਲਈ ਹੈ। ਅੱਜ ਮੇਰੇ ਕੋਲ ਤੁਸੀਂ ਉਹ ਲਿਸਟ ਲੈ ਲਓ, 667 ਪਿੰਡ ਸੁਸ਼ੀਲ ਰਿੰਕੂ ਜੀ ਦੇ ਲੋਕ ਸਭਾ ਚ ਆਉਂਦੇ ਆ ਜੀ। ਮੈਂ ਤੁਹਾਨੂੰ 667 ਪਿੰਡਾਂ ਦੀ ਲਿਸਟ ਦੇ ਦਿਆਂਗਾ ਕਿ ਕਿਸਾਨਾਂ ਨੂੰ 6000 ਰੁਪਇਆ ਮਹੀਨਾ ਕਿਉਂ ਭੱਤਾ ਲੈ ਰਹੇ ਆ। ਜੇ ਕਿਸਾਨ ਵਿਰੋਧ ਦੇ ਵਿੱਚ ਆ ਤੇ 6000 ਮੋਦੀ ਦਾ ਵਾਪਸ ਕਰਨ। 6000 ਮਹੀਨਾ ਮੋਦੀ ਦਾ ਲੈ ਰਹੇ ਆ, ਕ੍ਰੈਡਿਟ ਕਾਰਡ ਮੋਦੀ ਦਾ ਬਿਨਾਂ ਵਿਆਜ ਤੋਂ ਯੂਜ਼ ਕਰ ਰਹੇ ਆ। ਜੇ ਆਪਾਂ ਕੋਈ ਸਕੀਮ ਕੇਂਦਰ ਤੋਂ ਮਿਲ ਰਹੀ ਹੈ, ਉਹਦਾ ਲਾਭ ਲੈ ਰਹੇ ਆ। ਪਰ ਜਿਹੜਾ ਜੇ ਵਿਰੋਧ ਕਰਨਾ ਪੈ ਜਾਵੇ, ਉਹ ਅਸੀਂ ਕਰ ਰਹੇ ਯਾਰ। ਏਦਾਂ ਨਾ ਕਰੋ, ਸਾਡੇ ਕੋਲ ਇੱਕ ਡਾਟਾ ਪਿੰਡ ਮੋਦੀ ਕਿਹੜਾ ਜੀ ਜੇਬ ਚੋਂ ਦੇ ਰਿਹਾ, ਉਹ ਵੀ ਟੈਕਸ ਦੇ ਪੈਸੇ ਨੇ। ਏਦਾਂ ਨਾ ਕਰੋ, ਇੱਕ ਬੈਨੀਫਿਟ ਵੀ ਲੈ ਰਹੇ ਆਪਾਂ। ਨਹੀਂ ਦੇਖੋ, ਇਹੀ ਤਾਂ ਡੈਮੋਕ੍ਰੇਸੀ ਹੈ। ਉਹਨਾਂ ਨੂੰ ਹੱਕ ਹੈ, ਆਲੋਚਨਾ ਕੀਤੀ ਜਾ ਸਕਦੀ ਹੈ। ਆਮ ਆਦਮੀ ਨੇ ਕੀ ਕਿਹਾ ਸੀ? ਆਮ ਆਦਮੀ ਨੇ ਕੀ ਕਿਹਾ ਸੀ? ਜੀ ਜੀ ਜੀ, ਆਮ ਆਦਮੀ ਨੇ ਕਿਹਾ ਸੀ, ਉਹ ਪੰਜਾਬ ਦੇ ਲੋਕੋ ਇੱਕ ਵਾਰ ਮੌਕਾ ਦੇ ਦਿਓ, ਸਰਕਾਰ ਬਣਾ ਦਿਓ, 5 ਮਿੰਟ ਚ ਐਮਐਸਪੀ, 5 ਮਿੰਟ ਚ ਐਮਐਸਪੀ। ਤੁਹਾਡੇ ਤਾਂ ਚੰਗੇ ਦੋਸਤ ਹੋ ਗਏ। 5 ਮਿੰਟ ਕਿੱਥੇ ਆ? ਮੈਂ ਕਹਿੰਦਾ ਜੇ ਕੇਂਦਰ ਧੱਕਾ ਕਰ ਰਹੀ ਹੈ, ਖੁੱਡੀਆਂ ਸਾਹਿਬ ਦਾ ਵਿਰੋਧ ਹੋ ਰਿਹਾ, ਮੈਂ ਕਹਿੰਦਾ ਕੇਂਦਰ ਧੱਕਾ ਕਰ ਰਹੀ ਹੈ, ਸਟੇਟ ਗਵਰਨਮੈਂਟ ਦੇ ਕਿਉਂ ਦੇਣਾ ਚਾਹੁੰਦੀ ਹੈ? ਸਟੇਟ ਗਵਰਨਮੈਂਟ ਤੇ ਉਹਨਾਂ ਨੂੰ ਕੁਝ, ਸਟੇਟ ਗਵਰਨਮੈਂਟ ਕਹਿੰਦੀ ਸਾਨੂੰ ਸੈਂਟਰ ਪੈਸੇ ਨਹੀਂ ਦਿੰਦਾ। ਸਿਰਫ ਤੋਂ ਸਿਰਫ ਭਾਜੀ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ। ਇਹਦੇ ਉੱਤੇ ਕੇਂਦਰ ਬਿਲਕੁਲ ਗੱਲ ਟੇਬਲ ਤੇ ਬਹਿਣ ਨੂੰ ਤਿਆਰ ਹੈ, ਪਰ ਇਹ ਤੁਹਾਨੂੰ ਪਤਾ ਕਿ ਉਹਨਾਂ ਦੀ ਰੋਟੀਆਂ ਕਿੱਦਾਂ ਸਿੱਕੀਆਂ ਜਾਣਗੀਆਂ। ਟੇਬਲ ਤੇ ਬਹਿਣ ਨਾਲ ਸ਼ੁਭਕਰਨ ਸਿੰਘ ਜਿਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਵਾਪਸ ਆਜੂ। ਜਿਹੜਾ ਕੋਈ ਟੇਬਲ ਤੇ ਬਹਿਣ ਨਾਲ 700 ਕਿਸਾਨ ਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ, ਕਿਉਂਕਿ 1.25 ਸਾਲ ਤੋਂ ਵੱਧ ਸਮਾਂ ਉੱਥੇ ਬਹਿਣਾ ਪਿਆ। ਸਾਰ ਨਹੀਂ ਲਈ ਗਈ, ਪਰ ਉਸ ਤੋਂ ਬਾਅਦ ਅੰਤ 'ਚ ਆ ਕੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਹੈ, ਉਸ ਸਮੇਂ ਕਹਿ ਦਿੱਤਾ ਜਾਂਦਾ ਹੈ ਕਿ ਕਾਨੂੰਨ ਵਾਪਸ ਲੈਣੇ ਆ। ਇਹ ਗੱਲ ਕਹਿ ਦਿੱਤੀ ਜਾਂਦੀ ਹੈ। ਉਹ ਸਾਰੇ ਨਾਲ ਕੀ ਲੱਗਦਾ, ਉਹ ਸਾਰੇ ਦੁੱਖ ਧੋਤੇ ਗਏ। ਤੁਸੀਂ ਹੁਣ ਭਾਜਪਾ ਦੀ ਨੁਮਾਇੰਦਗੀ ਕਰ ਰਹੇ ਹੋ, ਕਿਉਂਕਿ ਜਦੋਂ ਹੁੰਦਾ ਹੈ ਨਾ ਭਾਜਪਾ, ਜਿਹੜੀ ਵੀ ਪਾਰਟੀ 'ਚ ਬੰਦਾ ਜਾਂਦਾ, ਭਾਵੇਂ ਅੱਜ ਜਾਵੇ, ਜਦੋਂ ਦੀ ਪਾਰਟੀ ਬਣੀ ਹੋਈ ਹੈ, ਜਿੰਨਾ ਬੈਕੇਜ ਹੁੰਦਾ ਉਸ ਬੰਦੇ ਨਾਲ ਬੈਕੇਜ ਜੁੜ ਜਾਂਦਾ, ਉਸ ਨੂੰ ਉਸ ਗੱਲ ਲਈ ਜਵਾਬ ਦੇਣੇ ਪੈਂਦੇ ਨੇ। ਹੁਣ ਤੁਸੀਂ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਟੇਬਲ ਤੇ ਬਹਿ ਕੇ ਹੋ ਸਕਦੀਆਂ ਨੇ, ਪਰ ਜੇ ਕਿਸਾਨ ਸਵਾਲਾਂ ਦੇ ਜਵਾਬ ਮੰਗਦੇ ਨੇ, ਹੋ ਸਕਦਾ ਤੁਸੀਂ ਉਹਨਾਂ ਨੂੰ ਸੰਤੁਸ਼ਟ ਕਰਕੇ ਜਿਹੜੇ ਕਿਸਾਨ ਤੁਹਾਡੇ ਵਿਰੋਧ 'ਚ ਝੰਡੀਆਂ ਚੱਕੀ ਫਿਰਦੇ ਸੀ, ਉਹ ਤੁਹਾਡੇ ਪਿੱਛੇ ਭਾਜਪਾ ਦਾ ਝੰਡਾ ਲੈ ਕੇ ਤੁਰ ਪੈਣ। ਇਹ ਸਿਆਸਤ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਸਿਆਸਤ ਦੇ ਵਿੱਚ ਤੁਹਾਨੂੰ ਦੱਸ ਰਿਹਾ, ਜਿਹੜੇ ਕਿਸਾਨ ਨਕਲੀ ਕਿਸਾਨ ਬਣੇ ਨਾ, ਜਿਹੜੇ ਅਸਲੀ ਕਿਸਾਨ ਦੀ ਮੈਂ ਇੱਜ਼ਤ ਬਹੁਤ ਕਰਦਾ। ਨਕਲੀ ਕਿਸਾਨ ਕੋਈ ਅਕਾਲੀ ਦਲ ਦਾ ਚਿਹਰਾ, ਕੋਈ ਆਮ ਆਦਮੀ ਦਾ ਚਿਹਰਾ, ਸਭ ਕੁਝ ਸਾਡੇ ਕੋਲ ਹੈਗਾ ਡਾਟਾ ਉਹਨਾਂ ਦਾ। ਜਿਹੜੇ ਲੋਕ ਅੱਜ ਇੱਥੇ 6-7 ਬੰਦੇ ਖੜੇ ਹੋ ਕੇ ਰਿੰਕੂ ਦਾ ਵਿਰੋਧ ਕਰਨ, ਉਹਨਾਂ ਚਿਹਰੇ ਕੀ ਪਤਾ ਹੈ। ਪਰ 700 ਕਿਸਾਨ ਮਰਨ ਦਾ ਮੈਨੂੰ ਬਹੁਤ ਦੁੱਖ ਹੈ। ਅਗਰ ਉਹ ਕਾਨੂੰਨ ਕਾਲੇ 3 ਗਲਤ ਬਣੇ ਸੀ, ਉਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਵੀ ਲਿਆ। ਪਰ ਜੇ ਅਸੀਂ 700 ਕਿਸਾਨ ਦਾ ਦੁੱਖ ਨੂੰ ਕਹਿ ਰਹੇ ਕਿ ਦੁੱਖ ਹੈ, ਤੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹੀਦਾ ਕਿ ਟਿੰਮੀ ਜਿਹੜਾ ਮਰਿਆ ਨਕੋਦਰ ਦੇ ਵਿੱਚ, ਉਹ ਮੇਰੀ ਗਲਤੀ ਨਾਲ ਮਰਿਆ। ਅਗਰ ਮੈਂ ਸਿਕਿਉਰਿਟੀ ਮੇਰੀ, ਅਗਰ ਲਾਅ ਐਂਡ ਆਰਡਰ ਸਹੀ ਹੁੰਦਾ, ਜੋ ਬਚ ਜਾਂਦਾ। ਟਿੰਮੀ ਦਾ ਪਰਿਵਾਰ ਅੱਜ ਰੋਂਦਾ ਨਾ, ਇੱਕੋ ਇੱਕ ਲਾਲਸੀ ਚਲਾ ਗਿਆ। ਤੁਸੀਂ ਵੀ ਸਰਕਾਰ 'ਚ ਸੀ, ਤੁਸੀਂ ਘਰੇ ਗਏ ਸੀ। ਜੇ ਸੁਣੀ ਹੁੰਦੀ ਉਹਨਾਂ ਨਾਲ ਹੁੰਦਾ, ਜੇ ਸਰਕਾਰ ਸੁਣਦੀ ਤਾਂ ਮੈਂ ਸੱਤਾ 'ਚ ਉਹਨਾਂ 'ਚ ਹੁੰਦਾ। ਅਗਰ ਅੱਜ ਸੰਦੀਪ ਨੰਗਲੰਬੀਆ ਇਸ ਮਿੱਟੀ ਦੇ ਲਈ, ਇਸ ਮਿੱਟੀ ਦੀ ਖੇਡ ਦੇ ਲਈ, ਕਬੱਡੀ ਦੇ ਲਈ ਕਹਿ ਰਿਹਾ, ਤੇ ਸੰਦੀਪ ਨੰਗਲੰਬੀਆ ਦੇ ਜੇ ਕਤਲ ਹੋ ਸਕਦਾ, ਤੇ ਭਗਵੰਤ ਮਾਨ ਨੂੰ ਕਹਿਣਾ ਚਾਹੀਦਾ ਕਿ ਮੇਰੇ ਲਾਅ ਐਂਡ ਆਰਡਰ 'ਚ ਕਮੀ ਹੈ। ਜੇ ਸਿੱਧੂ ਮੂਸੇਵਾਲਾ
ਦੀ ਜੇ ਸਿਕਿਉਰਿਟੀ ਦੇ ਵਿੱਚ ਕਟੌਤੀ ਹੋ ਸਕਦੀ ਹੈ ਤੇ ਨਾਲ ਹੀ ਪਤਾ ਲੱਗ ਜਾਂਦਾ ਸਾਰੇ ਕਟੌਤੀ ਸਾਡੀ ਸਿਕਿਉਰਿਟੀ ਹੋ ਰਹੀ ਨਹੀਂ ਉਹਦੇ ਨਾਲ ਹੈਗੀ, ਉਹਦਾ ਕਤਲ ਹੋ ਸਕਦਾ, ਸਰਕਾਰ ਨੂੰ ਮੰਨਣਾ ਚਾਹੀਦਾ। ਸਰਕਾਰ ਨੇ ਤਾਂ ਉੱਥੇ ਅਫਸੋਸ ਕਰਨ ਦੇ ਲਈ ਜਗੇ। ਇਸ ਕਰਕੇ ਬੜੀਆਂ ਚੀਜ਼ਾਂ ਏਦਾਂ ਦੀਆਂ ਕਿ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੰਜਾਬ ਜਾਣਦਾ, ਮੇਰੇ ਲੈਵਲ ਦੀਆਂ ਗੱਲਾਂ ਨਹੀਂ ਉਹ ਪੰਜਾਬ ਦੇ ਲੋਕ ਜਾਣਦੇ ਆ। ਇਹ 'ਚ ਜੋ ਸਾਨੂੰ ਦੂਜੇ ਦਾ ਚੰਗਾ ਲੱਗਦਾ, ਆਪਣੇ ਅੰਦਰ ਝਾਂਕ ਨਹੀਂ ਦੇਖ ਰਹੇ। ਪਹਿਲੇ ਪੰਜਾਬ ਨੂੰ ਵੀ ਮੰਨਣਾ ਚਾਹੀਦਾ ਲੱਕੀ ਪੰਜਾਬ ਦੀ ਕਿੱਥੇ ਹੈ। ਅੱਜ ਪੰਜਾਬ ਦੇ ਵਿੱਚ ਇਹ ਉਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੇਰਾ ਮੰਤਰੀ ਕਰਪਸ਼ਨ ਕਰਦਾ, ਮੈਂ ਮੰਤਰੀ ਟੰਗ ਦਿੱਤਾ, ਕਹਿੰਦੇ ਨਾ ਕਿ ਮੇਰਾ ਮਿਨਿਸਟਰ ਉਹ ਤਾਂ ਨਾਲ ਤੁਰਿਆ ਫਿਰਦਾ ਹੁਣ, ਉਹ ਅਜੇ ਰੋਡ ਸ਼ੋਅ ਦੇ ਨਾਲ ਬੈਠਾ। ਇਹ ਮੁੱਖ ਮੰਤਰੀ ਸਾਬਤ ਕਰੇ ਕਿ ਮੇਰੇ ਵਿਜੇ ਸਿੰਗਲਾ ਜੀ ਮੇਰੇ ਸਤਿਕਾਰਯੋਗ ਹੈ, ਮੈਂ ਨਹੀਂ ਗਲਤ ਕਹਿੰਦਾ, ਮੇਰੇ ਪਿਤਾ ਸੁੱਲੇ ਮੇਰੇ ਵੱਡੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਪੈਰੀਂ ਲਾਣਾ ਉਹਨਾਂ ਦੇ। ਇਦਾਂ ਹੀ ਫੌਜਾ ਸਿੰਘ ਸਰਾਰੀ ਦਾ ਇਲਜ਼ਾਮ ਲੱਗਾ। ਅੱਜ ਇਹ ਫੌਜਾ ਸਿੰਘ ਸਲਾਰੀ ਜੇ ਕਰਪਸ਼ਨ ਕੀਤੀ ਹੈ, ਜੇ ਵਿਜੇ ਸਿੰਗਲਾ ਨੇ ਕਰਪਸ਼ਨ ਕੀਤੀ ਹੈ, ਤੇ ਭਗਵੰਤ ਮਾਨ ਦੀ ਨੈਵਰ ਤੇ ਕਿਉਂ ਬੈਠੇ ਆ, ਰੋਡ ਸ਼ੋਅ 'ਚ ਕਿਉਂ ਬੈਠੇ ਆ, ਭਗਵੰਤ ਮਾਨ ਜੀ ਦੀ ਹਰ ਮੀਟਿੰਗ ਅੱਗੇ ਕਿਉਂ ਬੈਠੇ ਆ? ਇਹ ਦੱਸਣਾ ਪਏਗਾ। ਸਾਡਾ ਜਿਹੜਾ ਵਤੀਆ ਦੇਖਣ ਨੂੰ ਹੋਰ ਹੈ, ਕਰਨ ਨੂੰ ਹੋਰ ਹੈ, ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਜੇ ਤੁਹਾਡੇ ਐਮਐਲਏ ਕਰਪਸ਼ਨ ਕੀਤੀ ਹੈ, ਇਹਨਾਂ ਨੇ ਕਿਹਾ ਕਿ ਅਮਿਤ ਰਤਨ, ਮੈਂ ਉਹ ਵੀ ਮੇਰਾ ਵੀਰ ਹੈ, ਦਲਿਤ ਭਰਾ ਹੈ ਮੇਰਾ, ਮੈਂ ਨਹੀਂ ਕਿਸੇ ਖਿਲਾਫ ਬੋਲਦਾ। ਅੱਜ ਅਮਿਤ ਰਤਨ ਦੀ ਪਰਸੂ ਰੈਲੀ ਦੇ ਵਿੱਚ ਮੁੱਖ ਮੰਤਰੀ ਖੜੇ ਹੋ ਕੇ ਬੋਲ ਰਹੇ ਆ, ਠੀਕ ਹੈ, ਸਟੇਟ ਸੈਕਟਰੀ ਅਮਿਤ ਰਤਨ ਬਣਿਆ ਹੋਇਆ। ਤੇ ਜੋ ਐਮਐਲਏ ਗਲਤ ਕਰਦੇ ਆ, ਮੰਤਰੀ ਗਲਤ ਕਰਦੇ ਆ, ਕੱਢਣ ਨਾਲ ਤੇ ਜਵਾਬ। ਜੀ ਹਾਂ, ਤੁਸੀਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਸੀ, ਉਹ ਜ਼ੀਰੋ ਟੋਲਰੈਂਸ ਕਿੱਥੇ ਹੈ ਹੁਣ? ਤੁਸੀਂ ਇਹ ਕਹਿ ਰਹੇ ਹੋ, ਪਰ ਮੈਂ ਅਗਲੇ ਸਵਾਲ ਤੇ ਆਉਣਾ ਬਹੁਤ ਤੇਜ਼ੀ ਦੇ ਨਾਲ, ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਲੰਘ ਰਿਹਾ, ਤੁਸੀਂ ਵੀ ਪ੍ਰਚਾਰ ਦੇ ਲਈ ਜਾਣਾ ਹੁੰਦਾ ਹੈ। ਸਵਾਲ ਇਹ ਹੈ, ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗਰਾਲ ਹੋਣਾ ਦੇ ਕਰੀਬੀਆਂ ਦੇ ਕੋਲੋਂ ਵੱਡੀ ਨਸ਼ੇ ਦੀ ਖੇਪ ਫੜੀ ਜਾਂਦੀ ਹੈ, ਤਾਂ ਰਿੰਕੂ ਹੁਣੀ ਭੱਜ ਕੇ ਕਿਤੇ ਹੋਰ ਚਲੇ ਜਾਂਦੇ ਨੇ, ਸ਼ੀਤਲ ਅੰਗਰਾਲ ਹੁਣੀ ਭੱਜ ਕੇ ਕਿਤੇ ਹੋਰ ਚਲੇ ਜਾਂਦੇ ਨੇ, ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲਵ ਨੇ, ਸਿੱਧੇ ਤਰੀਕੇ ਨਾਲ ਇਲਜ਼ਾਮ ਲਾਉਂਦੇ ਨੇ, ਭਾਜਪਾ ਨੂੰ ਪੂਰੀ ਤਰੀਕੇ ਨਾਲ ਰਗੜਦੇ ਨੇ, ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ। ਤੁਸੀਂ ਇਸ ਚੀਜ਼ ਤੇ ਕੀ ਪ੍ਰਤੀਕਰਮ ਦਿੰਦੇ ਹੋ, ਕਿਉਂਕਿ ਸਿੱਧਾ ਸਿੱਧਾ ਇਲਜ਼ਾਮ ਲਾਉਣਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਮੈਂ ਚੰਨੀ ਜੀ ਦਾ ਫਿਰ ਇੱਕ ਵਾਰ ਧੰਨਵਾਦ ਕਰਦਾ, ਬਹੁਤ ਵਧੀਆ ਬੰਦੇ ਚੰਨੀ ਜੀ। ਮੈਂ ਫਿਰ ਕਹਿ ਰਿਹਾ ਕਿ ਚੰਨੀ ਜੀ ਨੂੰ ਕਹੋ ਕਿ ਮੇਰੇ ਨਾਲ ਤਸਵੀਰ ਆਈ ਹੈ ਵਾਇਰਲ, ਮੈਂ ਮੰਨਦੇ ਹਾਂ ਕਿ ਮੇਰੇ ਨਾਲ ਤਸਵੀਰ ਜੇ ਨਸ਼ਾ ਵੇਚਣ ਵਾਲੇ ਦੀ ਹੋਏਗੀ ਤੇ ਮੈਂ ਜ਼ਰੂਰ ਕਾਰਵਾਈ ਕਰਾਂਗਾ। ਇਹ ਹੁਣ ਕਾਂਗਰਸੀ ਦੀ ਤਸਵੀਰ ਨਾਲ ਹੈ, ਇਹ ਮੰਨੋਗੇ? ਇਹ ਉਹਨਾਂ ਦੇ ਦਿਨੇਸ਼ ਢੱਲ ਜਿਹੜੇ, ਇਹ ਦਿਨੇਸ਼ ਢੱਲ ਜੀ ਹੈ, ਇਹਨਾਂ ਦੀ ਫੋਟੋ ਨਾਲ, ਇਹਦਾ ਮਤਲਬ ਵੀ ਇਹ ਚਿੱਟਾ ਇਹ ਬਗਾਉਂਦੇ ਆ, ਇਹ ਬੰਦੇ ਦੇ ਖਿਲਾਫ ਚਿੱਟੇ ਦਾ ਪਰਚਾ ਪਿਆ। ਦੋਸਤੋ ਮੈਨੂੰ ਤੇ ਉਹ ਆਮ ਆਦਮੀ ਪਾਰਟੀ 'ਚ ਮਿਲਿਆ, ਠੀਕ ਹੈ, ਕੋਈ ਮੇਰੀ ਭੂਆ ਦਾ ਮੁੰਡਾ, ਚਾਚੇ ਦਾ, ਤਾਏ ਦਾ ਮੁੰਡਾ ਨਹੀਂ ਹੈ। ਇਹ ਆਮ ਆਦਮੀ ਤੈਅ ਕਰੇ। ਤੁਸੀਂ ਕਹਿ ਰਹੇ ਹੋ ਵੀ ਉਹ ਕੇਡਰ ਦਾ ਬੰਦਾ ਸੀ, ਉਹਨਾਂ ਦਾ ਇਹਨਾਂ ਨੂੰ ਪਤਾ ਹੈਗਾ ਕੇਡਰ ਦਾ ਬੰਦਾ। ਮੈਂ ਕਹਿੰਦਾ ਮੇਰੀ ਪਰ ਚੰਨੀ ਜੀ ਦੱਸਣ ਕਿ ਮੈਂ ਤਾਂ ਮੰਨਣ ਨੂੰ ਤਿਆਰ ਆ ਕਿ ਉਹ ਮੇਰੇ ਨਾਲ 2 ਸਾਲ ਪਾਰਟੀ 'ਚ ਕੰਮ ਕੀਤਾ ਹੈ। ਇਹ ਤੁਹਾਡੇ ਕੋਲ 10 ਕਰੋੜ ਰੁਪਏ ਮਿਲਿਆ, ਉਹ ਤੁਹਾਡਾ ਕਿਹਦਾ? ਉਹ ਵੀ ਦੱਸ ਦਿਓ ਨਾ, ਉਹਨੂੰ ਤਾਂ ਮੰਨੋ। ਚੰਨੀ ਜੀ ਦੱਸੋ, ਜਿਹੜੇ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ 2 ਰੁਪਏ ਫੀਸ ਹੈ ਇੱਕ ਨੌਕਰੀ ਦੇਣ ਦੀ, ਜਿਹੜਾ ਪੰਜਾਬ ਦਾ ਪੁੱਤਰ ਸਪੋਰਟਸ 'ਚ ਕੰਮ ਕਰ ਰਿਹਾ, ਸਪੋਰਟਸ ਦੇ ਲਈ ਖੇਲ ਰਿਹਾ ਪੰਜਾਬ ਦੇ ਲਈ, ਉਹਨੇ ਕਿਹਾ ਕਿ 2-2 ਕਰੋੜ ਰੁਪਏ ਡਿਮਾਂਡ ਕੀਤੀ। ਮੰਨੋ, ਤੁਸੀਂ ਵੀ ਤਾਂ ਮੰਨੋ। ਮੈਂ ਤਾਂ ਕਹਿ ਰਿਹਾ ਕਿ ਮੇਰੇ ਨਾਲ ਜਿਹੜਾ ਕਾਰਜਕਰਤਾ ਹੈ, ਮੈਨੂੰ ਆਮ ਆਦਮੀ ਪਾਰਟੀ 'ਚ ਮਿਲਿਆ, ਕੋਈ ਮੇਰਾ ਰਿਸ਼ਤੇਦਾਰ ਨਹੀਂ ਹੈ, ਪਰ ਜਿਹੜਾ ਕੋਈ ਗਲਤ ਕਰੇਗਾ, ਕੋਈ ਮੇਰਾ ਰਿਸ਼ਤੇਦਾਰ ਹੋਵੇ, ਮੇਰਾ ਕੋਈ ਸੱਕਾ ਚੱਕਾ ਹੋਵੇ, ਉਹਦੇ ਮਗਰ ਨਾ ਮੈਂ ਕਦੀ ਫੋਨ ਕਰਾਂਗਾ, ਨਾ ਉਹਦੀ ਸਪੋਰਟ ਕਰਾਂਗਾ। ਜਿੰਨਾ ਸਖਤ ਐਕਸ਼ਨ ਲੈਣਾ ਸਰਕਾਰ ਲਵੇ, ਪਰ ਜਿਹੜੇ ਲੋਕ ਆਪਣੇ ਆਪ 'ਚ ਝਾਂਕ ਕੇ ਦੇਖਣਗੇ ਜਿਹੜੇ ਤੁਹਾਡੇ ਸੱਜੇ ਖੱਬੇ ਬੈਠੇ ਕੌਣ ਆ। ਹੁਣ ਮੈਂ ਇੱਕ ਇੱਕ ਕਰਕੇ ਇੱਥੋਂ ਦੇ ਉਮੀਦਵਾਰਾਂ ਦਾ ਨਾਮ ਲਵਾਂਗਾ, ਤੁਸੀਂ ਉਹਨਾਂ ਦੀ ਸਥਿਤੀ ਦੱਸ ਦਿਓ ਤੇ ਫਿਰ ਆਪਾਂ ਇਸ ਇੰਟਰਵਿਊ ਨੂੰ ਖਤਮ ਕਰਾਂਗੇ ਇੱਥੇ ਹੀ। ਸਭ ਤੋਂ ਪਹਿਲਾਂ ਰਿੰਕੂ ਸਾਹਿਬ, ਉਹਨਾਂ ਦੇ ਵਿੱਚ ਇਹ ਸੋਚ ਹੈ ਕਿ ਮੈਂ ਕੁਛ ਨਾ ਕੁਛ ਲੋਕਾਂ ਦੇ ਲਈ ਕਰਾਂ। ਜਜ਼ਬਾ ਹੈ। 1 ਸਾਲ ਪਹਿਲਾਂ ਵੀ ਜਜ਼ਬਾ ਸੀ, ਪਰ ਉਹ ਦੂਸਰੀ ਪਾਰਟੀ ਵੱਲੋਂ ਸੀ, ਪਰ ਉਹ ਗਿਆ ਸੀ ਕਿ ਸ਼ਾਇਦ ਜਿੱਦਾਂ ਮੈਂ ਗਿਆ ਕਿ ਲੋਕਾਂ ਦੇ ਲਈ ਕੁਝ ਕਹਿ, ਜੋ ਭਗਵੰਤ ਮਾਨ ਕਹਿ ਰਹੇ ਆ ਵਾਅਦੇ ਪੂਰੇ ਕਰ ਦੇ। ਅਗਰ ਵਾਅਦੇ ਪੂਰੇ ਕੀਤੇ ਤਾਂ ਆਪਾਂ ਜੋ ਉਸ ਪਾਰਟੀ 'ਚ ਹੋਣਾ ਸੀ, ਕੌਣ ਸਾ ਸਰਕਾਰ ਛੱਡ ਕੇ ਫੰਡ ਤਾਂ ਸੈਂਟਰ ਤੋਂ ਲਿਆਉਣੇ ਹੁੰਦੇ ਨੇ, ਉਹਦੇ 'ਚ ਪੰਜਾਬ ਸਰਕਾਰ ਦੀ ਇੰਨੀ ਇਨਵੋਲਵਮੈਂਟ ਵੈਸੇ ਮੰਨੀ ਨਹੀਂ ਜਾਂਦੀ, ਪਰ ਇਹ ਕੀ ਗੱਲ ਬਣ ਗਈ? ਸਟੇਟ ਦੀ ਗਵਰਨਮੈਂਟ ਨੂੰ ਭੰਗ ਕਰ ਦੇਣਾ ਚਾਹੀਦਾ। ਜੇ ਸਟੇਟ ਦੀ ਗਵਰਨਮੈਂਟ ਦਾ ਨਹੀਂ, ਜਿਹੜਾ ਐਮਪੀ ਦਾ ਫੰਡ ਹੈ ਉਹ ਤਾਂ ਸੈਂਟਰ ਦਾ, ਐਮਐਲਏ ਐਮਪੀ ਦਾ ਫੰਡ ਸਟੇਟ ਘੁਮਾ ਕੇ ਸਟੇਟ ਨੂੰ ਹੀ ਆਉਂਦਾ, ਸਟੇਟ ਨੂੰ ਹੀ ਸਟੇਟ ਥਰੂ ਲੱਗਦਾ। ਓਕੇ, ਉਸ ਤੋਂ ਇਲਾਵਾ ਜਲੰਧਰ ਕਾਰਪੋਰੇਸ਼ਨ ਕੋ ਬੰਦ ਪਈ ਹੈ 1.5 ਸਾਲ ਦੀ। ਲੋਕਾਂ ਨੂੰ ਉਮੀਦਾਂ ਜਾਂਦਾ ਕਾਰਪੋਰੇਸ਼ਨ ਮੰਤਰੀ ਸਾਹਿਬ ਨਾਲ ਤੁਹਾਡੀ ਦੋਸਤੀ ਚੰਗੀ ਸੀ, ਉਹਨਾਂ ਨੂੰ ਪੁੱਛਿਆ ਨਹੀਂ ਕਿਉਂ ਬੰਦ ਪਈ? ਉਹਨਾਂ ਨੂੰ ਪੁੱਛੋ ਨਾ ਤੁਸੀਂ ਜਾ ਕੇ, ਉਹਨਾਂ ਦਾ ਪਰਿਵਾਰ ਚਲਾ ਰਿਹਾ ਕਾਰਪੋਰੇਸ਼ਨ। ਠੀਕ ਹੈ, ਮੈਂ ਅਗਲੇ ਉਹਨਾਂ ਦੀ ਪਤਨੀ ਚਲਾ ਰਹੀ ਹੈ। ਅੱਛਾ, ਪਰ ਅੱਜ ਐਮਐਲਏ ਔਰ ਕਾਰਜਕਰਤਾ ਨੇ ਚਲਾ ਰਿਹਾ। ਅਗਲੇ ਕੈਂਡੀਡੇਟ ਵੱਲ ਆਉਣਾ, ਚਰਨਜੀਤ ਸਿੰਘ ਚੰਨੀ। ਝੂਠ ਦੀ ਮਾਂ, ਝੂਠ ਦੀ ਮਾਂ, ਝੂਠ ਦੀ ਮਾਂ। ਲੋਕਾਂ ਨੂੰ ਇਮੋਸ਼ਨਲ ਬਲੈਕ ਕਰਦੇ ਆ। ਸਭ ਤੋਂ ਵੱਡਾ ਝੂਠ ਕੀ ਲੱਗਦਾ ਤੁਹਾਨੂੰ ਉਹਨਾਂ ਬਾਰੇ? ਕਿ ਲੋਕਾਂ ਨੇ ਟੈਂਡਰ ਨਹੀਂ ਲਵਾਣੇ, ਲੋਕਾਂ ਨੇ ਬੱਕਰੀ ਨਹੀਂ ਚਰਾਣੀ। ਜੇ ਪੰਜਾਬ ਦੇ ਲੋਕਾਂ ਨੇ 3 ਮਹੀਨੇ ਸੀਐਮ ਬਣਾਇਆ ਸੀ, ਸੀਐਮ ਬਣਦੇ ਸਾਰ ਇੱਕ ਵੀ ਉਪਲਬਧੀ ਕਰਾ ਦੇਣ। ਹਾਂਜੀ, ਕਿ ਮੈਂ ਦਲਿਤਾਂ ਦੇ ਲਈ, ਮੈਨੂੰ ਦਲਿਤਾਂ ਦੇ ਪੰਜਾਬ ਦੇ ਲੋਕਾਂ ਨੇ ਇੱਕ ਸੀਐਮ ਬਣਾਇਆ,
ਬੱਕਰੀਆਂ ਟੈਂਟ ਨੂੰ ਛੱਡ ਕੇ ਇੱਕ ਵੀ ਉਪਲਬਧੀ ਦੱਸ ਦੇਣ ਕਿ ਮੈਂ 3 ਮਹੀਨੇ ਮੁੱਖ ਮੰਤਰੀ ਬਣਿਆ ਸੀ, ਉਹ ਪੰਜਾਬ ਦੇ ਲੋਕਾਂ ਨੇ ਨਵਾਂ ਕਾਨੂੰਨ ਤੁਹਾਡੇ ਲਈ ਬਣਾਇਆ, ਇਹ ਨਵੀਂ ਚੀਜ਼ ਮੈਂ ਪੂਰੇ ਪੰਜਾਬ ਨੂੰ ਦਿੱਤੀ ਸੀ, ਉਹ ਕੱਲ ਉਹ ਲੈ ਕੇ ਆ ਜਾਣ, ਮੈਂ ਉਹਨੂੰ ਮੰਨ ਲਵਾਂਗੇ। ਫਿਰ ਅਗਲੀ ਗੱਲ ਕਰਦੇ ਹਾਂ ਪਵਨ ਕੁਮਾਰ ਟੀਨੂ। ਉਹ ਆਪਣੀ ਆਪ ਦੀ ਟੋਰ ਦੇ ਲਈ ਗਏ ਆ ਕਿ ਮੇਰੇ ਕੋਲ ਗਨਮੈਨ ਨਹੀਂ ਕੋਈ ਹੈਗਾ, ਇੱਜ਼ਤ ਮਾਨ ਕਿੱਦਾਂ ਮੇਰੀ ਬਣੇ। ਅੱਜ ਟਾਈਮ ਉਹ ਚਾਹ ਦਾ ਕੱਪ ਵੀ ਕੋਲੋਂ ਨਹੀਂ ਪਿਲਾ ਰਹੇ, ਉਹ ਕਹਿੰਦੇ ਮੇਰੇ ਨਾਲ ਪਾਰਟੀ ਦੀ ਕਮਿਟਮੈਂਟ ਹੈ ਕਿ ਸਾਰਾ ਕੁਝ ਪਾਰਟੀ ਨੇ ਕਰਨਾ ਹੈ। ਉਹਨੂੰ ਸਰਕਾਰ ਦੇ ਜਿਹੜੇ ਨੁਮਾਇੰਦੇ ਆ, ਕੋਈ ਉਹ ਫੰਡ ਇਕੱਠਾ ਕਰਕੇ ਦੇ ਰਹੇ ਆ, ਕੋਈ ਅਫਸਰ ਦੇ ਰਹੇ ਫੰਡ ਇਕੱਠਾ ਕਰਕੇ, ਉਹ ਚਲਾ ਰਹੇ ਆਮ ਆਦਮੀ ਪਾਰਟੀ ਦੀ ਜਿਹੜੀ ਨਾ ਮਾਤਰ ਜਿਹੜੀ ਵੋਟ ਪੈਣੀ ਹੈ ਉਹ ਇਸ ਤਰੀਕੇ ਨਾਲ ਪੈ। ਠੀਕ ਹੈ। ਉਸ ਤੋਂ ਅੱਗੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ, ਬਹੁਤ ਸ਼ਰੀਫ ਇਨਸਾਨ ਆ, ਬਹੁਤ ਸ਼ਰੀਫ ਇਨਸਾਨ। ਤੁਸੀਂ ਸ਼ਰੀਫ ਇਸ ਕਰਕੇ ਤਾਂ ਨਹੀਂ ਕਹਿੰਦੇ ਕਿ ਬਾਅਦ ਚੋਂ ਇਕੱਠੇ ਹੋਣਾ? ਨਹੀਂ, ਸ਼ਰੀਫ ਇਨਸਾਨ ਹੈ। ਮੇਰਾ ਉਹਨਾਂ ਦੇ ਪਿਤਾ ਜੀ ਨੇ ਮੇਰੇ ਪਿਤਾ ਜੀ ਨਾਲ ਬਹੁਤ ਪਿਆਰ ਸੀ, ਪਰ ਉਹ ਇੱਕ ਸ਼ਰੀਫ ਇਨਸਾਨ ਹੈ, ਕਦੀ ਕਿਸੇ ਨੂੰ ਉੱਚੀ ਆਵਾਜ਼ ਨਹੀਂ ਬੋਲਦੇ। ਕਿੱਥੇ ਖੜੇ ਦੇਖਦੇ ਹੋ ਉਹਨਾਂ ਨੂੰ ਵੈਸੇ? ਦੌੜ ਚ ਹੈਗੇ ਨੇ ਉਹ ਤੁਹਾਡੇ? ਇੱਕ ਦਲਿਤ ਦੇ ਬੱਚੇ ਨਾਲ ਧਰੋਹ ਹੋ ਰਿਹਾ, ਇੱਕ ਦਲਿਤ ਦੇ ਪਰਿਵਾਰ ਦੇ ਨਾਲ ਧਰੋਹ ਹੋ ਰਿਹਾ। ਅੱਜ ਉਹਨਾਂ ਨੂੰ ਜਿਹੜਾ ਲੋਕਾਂ ਨੇ ਸਿਆਸਤ ਦੇ ਵਿੱਚ 3-3 ਪੁਸ਼ਤਾਂ ਗਵਾਈਆਂ ਹੋਣ, ਘਰ ਦੀਆਂ ਲੋਕਾਂ ਦੀਆਂ ਕੁਰਬਾਨੀਆਂ ਦਿੱਤੀਆਂ ਹੋਣ, ਅੱਜ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੱਤਾ 'ਚ ਰਾਜ ਕਰਨਾ ਹੈ, ਅੱਜ ਬੜੇ ਪਰਿਵਾਰ ਭੁੱਲ ਗਈ। ਪਰ ਉਹ ਇੱਕ ਸ਼ਰੀਫ ਇਨਸਾਨ ਹੈ। ਪਰ ਮੈਂ ਇਹ ਕਹਾਂਗਾ ਕਿ ਦਲਿਤ ਦੇ ਪਰਿਵਾਰ ਦੇ ਨਾਲ ਕਾਂਗਰਸ ਧਰੋਹ ਕਰਕੇ। ਇਸ ਤੋਂ ਅੱਗੇ ਬਸਪਾ ਦੀ ਗੱਲ ਕਰਦੇ ਹਾਂ, ਐਡਵੋਕੇਟ ਬਲਵਿੰਦਰ ਕੁਮਾਰ। ਉਹਨਾਂ ਨੇ 19 ਦੇ ਵਿੱਚ 2,05,000 ਦੇ ਕਰੀਬ ਵੋਟ ਇੱਥੋਂ ਲਈ ਸੀ। ਉਹਨਾਂ ਦਾ ਕੇਡਰ ਵੀ ਬਹੁਤ ਵੱਡਾ ਹੈ, ਉਹਨਾਂ ਦੇ ਬਾਰੇ ਕੀ ਕਹਾਂਗੇ? ਜਜ਼ਬਾਤ ਉਹ ਚਾਹੁੰਦਾ ਕਿ ਮੈਨੂੰ ਕੋਈ ਕੁਰਸੀ ਮਿਲੇ, ਮੈਂ ਕੁਝ ਕਰਾਂ। ਡਾਕਟਰ ਅੰਬੇਦਕਰ ਦੀ ਜਿਹੜੀ ਸੋਚ ਹੈ ਮੈਨੂੰ ਕਈ ਵਾਰ ਬਲਵਿੰਦਰ ਦੇ ਵਿੱਚ ਦਿਖਾਈ ਦਿੰਦੀ ਹੈ ਕਿ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਸੰਘਰਸ਼ ਕੀਤਾ ਸੀ ਨਾ, ਉਹ ਵੀ ਉਸ ਸੰਘਰਸ਼ 'ਚ ਲਿਖ ਲਿਆ। ਭੁੱਖੇ ਰਹਿਣਾ, ਭੁੱਖੇ ਰਹਿ ਕੇ ਕੰਮ ਕਰਨਾ, ਪਰ ਉਹਦੇ ਅੰਦਰ ਜਜ਼ਬਾ ਹੈ। ਪਰ ਉਹਨਾਂ ਕੋਲ ਪਲੇਟਫਾਰਮ, ਉਹਨਾਂ ਦੀ ਪਾਰਟੀ ਕੋਲ ਅੱਛਾ ਨਹੀਂ ਹੈ, ਕਿਉਂਕਿ ਸੱਤਾ ਦੇ ਵਿੱਚ ਜਾਂ ਸੱਤਾ ਤੋਂ ਬਾਹਰ ਰਹਿ ਕੇ ਪਲੇਟਫਾਰਮ ਅੱਛਾ ਚਾਹੀਦਾ ਹੈ। ਪਰ ਅੱਜ ਦੀ ਡੇਟ ਵਿੱਚ ਮਾਇਆਵਤੀ ਉਹਨਾਂ ਦੀ ਸੁਪਰੀਮੋ ਹੈ, ਪਰ ਉਹ ਬੈਕਫੁੱਟ ਤੇ ਦਿਨ ਬ ਦਿਨ ਬੈਕਫੁੱਟ ਤੇ ਜਾ ਰਹੀ ਹੈ। ਪਰ ਬਲਵਿੰਦਰ ਕੁਮਾਰ ਵਰਗੇ ਜਿਹੜੇ ਲੋਕ ਹੈ, ਉਹਨਾਂ ਦੇ ਵਿੱਚ ਕੋਈ ਜਜ਼ਬਾ, ਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿਉਂਕਿ ਉਹ ਗਰੀਬ ਪਰਿਵਾਰ 'ਚ ਪੈਦਾ ਹੋਇਆ, ਉਹ ਕੁਛ ਨਾ ਕੁਛ ਕਰਨਾ ਚਾਹੁੰਦਾ ਹੈ। ਇੰਡੀਆ ਬਲੌਕ ਬਾਰੇ ਕੀ ਕਹੋਗੇ ਅੰਤ ਦੇ ਵਿੱਚ? ਪਰ ਖਾਸ ਤੌਰ ਤੇ ਪੰਜਾਬ ਦੀ ਜੇਕਰ ਗੱਲ ਕਰੀਏ, ਕਿਉਂਕਿ ਇੰਡੀਆ ਬਲੌਕ ਬਾਕੀ ਸਾਰੇ ਰਾਜਾਂ 'ਚ ਹੈਗਾ, ਪੰਜਾਬ 'ਚ ਵੱਖੋ ਵੱਖਰੇ ਨੇ। ਇੰਡੀਆ ਦੀ ਗੱਲ ਨਾ ਕਰੋ, ਫਿਰ ਬੈਟਰ ਰਹੇਗਾ, ਕਿਉਂਕਿ 10 ਸਾਲ ਦੇ ਵਿੱਚ ਕੋਈ ਲੋਕ ਮੋਦੀ ਕੋ ਦੁਖੀ ਹੋਣਗੇ, ਮੋਦੀ ਕੋ ਚੰਗਾ ਪਸੰਦ ਸਮਝਦੇ ਕਿ ਨਹੀਂ ਸਮਝਦੇ, ਇਹਦੀ ਮੈਂ ਗਰੰਟੀ ਨਹੀਂ ਦੇ ਸਕਦਾ। ਨਰਿੰਦਰ ਮੋਦੀ ਨੂੰ ਜਿਹੜੇ ਲੋਕ ਪਸੰਦ ਕਰਦੇ ਆ, ਮੈਂ ਉਹ ਮੇਰੇ ਨੂੰ ਇੰਨਾ ਕਹਿਣਾ ਨਹੀਂ ਆਊਗਾ ਕਿੰਨੇ % ਲੋਕ ਆ। ਪਰ 10 ਸਾਲ ਦੇ ਵਿੱਚ ਕੋਈ ਘਪਲਾ ਨਹੀਂ ਹੋਇਆ, ਕੋਈ ਸਟਾਂਪ ਘਟਾਲਾ ਨਹੀਂ ਹੋਇਆ। ਇਲੈਕਟੋਰਲ ਬੌਂਡ ਵਾਲਾ ਬਹੁਤ ਵੱਡਾ ਘਪਲਾ ਮੰਨਿਆ ਜਾਂਦਾ ਹੈ। ਪਰ ਇੰਡੀਆ ਗਠਬੰਧਨ ਆਂਦੇ ਸਾਰ ਅਗਰ ਜੇ ਲੋਕਾਂ ਨੇ ਕਿਤੇ, ਲੋਕਾਂ ਨੂੰ ਲੱਗਦਾ ਕੋਈ ਉਮੀਦ ਹੈ, 10 ਸਾਲ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਵੀ ਕੋਈ ਏਦਾਂ ਦਾ ਕੋਈ ਮਿਨਿਸਟਰ ਨਹੀਂ ਦੇਖਿਆ ਕਿ ਜਿਹਦਾ ਕੋਈ ਤੁਹਾਨੂੰ ਆਏ ਦਿਨ ਖਬਰ ਆਈ ਹੋਵੇ ਕਿ ਮੋਦੀ ਕੀ ਕੈबिनेट का मंत्री आज इस घोटाले में पकड़ा। कोयला घोटाला ला लो, कोई भी जिन्हों ਤੁਸੀਂ ਸਮਝਦੇ ਹੋ, ਨਿੱਕੇ ਤੋਂ ਨਿੱਕਾ ਘੋਟਾਲਾ। ਪਰ ਇੰਡੀਆ ਗਠਬੰਧਨ ਜਿੰਨੇ ਵੀ ਲੋਕ ਹੈ ਜਿਹੜੇ ਅੱਜ ਸੱਤਾ ਆਪਣੇ ਆਪ ਸੱਤਾ ਲੈਣ ਦੀ ਕਾਬਿਲ ਕਰਦੇ ਪਏ ਆ, ਉਹਨਾਂ ਨੂੰ ਇਹੀ ਡਰ ਹੈ ਕਿ ਸਾਡੇ ਕੋਲ ਜਿਹੜਾ ਦੂਜਾ ਸਮਾਨ ਹੈ ਕਿ ਇਹ ਮੋਦੀ ਜੀ ਹੁਣ ਰਹਿੰਦਾ ਕਹਿੰਦਾ ਜਿਹੜਾ ਹੈਗਾ ਸਾਨੂੰ ਟੰਗ ਦੇਗਾ। ਪਰ ਜਿਨ੍ਹਾਂ ਲੋਕਾਂ ਨੇ ਇਸ ਹਿੰਦੁਸਤਾਨ ਦਾ ਪੈਸਾ ਲੁੱਟਿਆ, ਇਸ ਹਿੰਦੁਸਤਾਨ ਦੀ ਜਵਾਨੀ ਨੂੰ ਖਤਮ ਕੀਤਾ, ਉਹ ਲੋਕ ਸਲਾਖਾਂ ਦੇ ਪਿੱਛੇ ਜਾਣਗੇ। ਤੇ ਇਹਦੇ ਪਿੱਛੇ ਤਾਂ ਇਹ ਕਿਹਾ ਜਾਂਦਾ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਭਾਜਪਾ ਦੇ ਕਿਸੇ ਬੰਦੇ ਤੇ ਇਲਜ਼ਾਮ ਲੱਗੇ ਦਿਖਾਓ, ਪਰ ਦੂਜੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਈਡੀ ਸੀਬੀਆਈ ਦੀ ਦੁਰਵਰਤੋਂ ਹੋ ਰਹੀ ਹੈ, ਤਾਂ ਕਰਕੇ ਬਾਕੀ ਜਿਹੜੀਆਂ ਹੋਰ ਧਿਰਾਂ ਦੇ ਬੰਦੇ ਆ ਉਹਨਾਂ ਨੂੰ ਤਾਂ ਅੰਦਰ ਸਿੱਟਿਆ ਜਾ ਰਿਹਾ, ਜਿਹੜੇ ਕਪਲੇਬਾਜ਼ ਸਿੱਧਾ ਗਲ ਦੇ ਵਿੱਚ ਪਵਾ ਲੈਂਦੇ ਨੇ ਪਰਨਾ ਭਾਜਪਾ ਦਾ, ਉਹ ਸ਼ੁੱਧ ਹੋ ਜਾਂਦੇ ਨੇ। ਇਹ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਚੰਗੇ ਲੋਕ ਉਹ ਕਿਤੇ ਵੀ ਜਾ ਸਕਦੇ ਆ, ਉਹਨਾਂ ਨੂੰ ਪਲੇਟਫਾਰਮ ਕਿਤੇ ਵੀ ਲੱਭ ਸਕਦਾ, ਪਾਰਟੀ ਜਾਣਾ। ਪਰ ਉਹ ਚੰਗੇ ਭਾਜਪਾ ਜਾ ਕੇ ਕਿਉਂ ਹੋ ਜਾਂਦੇ? ਤੁਸੀਂ ਦੱਸੋ ਨਾ ਕਿ ਕਿਹੜੇ ਬੰਦੇ ਆ ਕਿ ਕਿਹੜੇ ਗਏ ਆ, ਪਰ ਇਹਨਾਂ ਨੂੰ ਸਿਰਫ ਕਹਿਣ ਦਾ ਮਤਲਬ ਵਿੱਚ ਹੈ ਇਹ ਭਲੇ ਆਪਣੇ ਨੂੰ ਮੰਨਣ ਦੱਸੀ। ਪਵਾਰ ਸਾਹਿਬ ਦੀ ਫੈਮਿਲੀ ਜਿਹੜੀ ਹੈ, ਲਾਲੂ ਸ਼ਾਹ ਯਾਦਵ ਜੀ, ਲਾਲੂ ਸ਼ਾਹ ਯਾਦਵ ਹੈ, ਦੇਸ਼ ਦਾ ਪੈਸਾ ਨਹੀਂ ਚਾਰਾ ਹੀ ਖਾ ਗਏ ਕਹਿੰਦੇ ਹੈਗਾ, ਮੈਂ ਤਾਂ ਨਹੀਂ ਕਹਿ ਰਿਹਾ ਨਾ, ਠੀਕ ਹੈ ਜੀ। ਤੁਸੀਂ ਦੇਖੋ ਉਹਨਾਂ ਦਾ ਕਿੱਡਾ ਵੱਡਾ ਨਾਮ ਲੱਗਿਆ, ਕਾਂਗਰਸ ਦੇ ਕਿੱਡੇ ਕਿੱਡੇ ਵੱਡੇ ਲੋਕਾਂ ਦੇ ਉੱਤੇ ਜਿਹੜਾ ਕਰਪਸ਼ਨ ਦਾ ਨਾਮ ਲੱਗਿਆ, ਠੀਕ ਹੈ। ਕਹਿਣ ਦਾ ਮਤਲਬ ਹੈ ਕਿ ਉਹ ਲੋਕ ਅੱਜ ਜਾ ਕੇ ਨਰਿੰਦਰ ਮੋਦੀ ਨਾਲ ਮੁਕਾਬਲਾ ਕਰਨਗੇ। ਇਸ ਦੇਸ਼ ਦੇ ਵਿੱਚ ਜਿਹੜਾ ਝੋਲਾ ਲੈ ਕੇ ਆਇਆ ਹੋਇਆ, ਅਗਰ ਲੋਕ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਬਣਾਉਣ ਦੀ ਸੇਵਾ ਕਰ ਦੇਣਗੇ, ਨਹੀਂ ਤਾਂ ਆਪਣਾ ਝੋਲਾ ਚੱਕਣਗੇ ਕਿ ਹੋਰ ਚਲੇ ਜਾਣਗੇ। ਇਸ ਕਰਕੇ ਕਿ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਦਾ ਅੱਜ ਪਰਿਵਾਰ ਕੋਈ ਪੈਟਰੋਲ ਪੰਪ ਤੇ ਕੰਮ ਕਰ ਰਿਹਾ, ਕੋਈ ਕਿਸੇ ਸ਼ੌਪ ਤੇ ਕੰਮ ਕਰ ਰਿਹਾ, ਅਗਰ ਘਰ ਦਾ ਜੀ ਸਰਪੰਚ ਬਣ ਜਾਵੇ ਨਾ, ਤੇ ਟੱਬਰ ਪੂਰਾ ਪੈਂਟ ਟਾਈ ਲਾ ਕੇ ਨਾ ਮੁੱਲਕ ਲੱਕੇ ਘੁੰਮਦਾ ਹੈ, ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ, ਮੁੱਖ ਮੰਤਰੀ ਸੂਬੇ ਦਾ ਬਣਿਆ ਹੋਵੇ, ਤੇ ਅੱਜ ਉਹਦਾ ਪਰਿਵਾਰ ਉਸੇ ਹੀ ਦੁਕਾਨ ਨੂੰ ਚਲਾ ਰਿਹਾ ਕਰੰਨੇ ਦੀ, ਇੱਕ ਭਰਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ, ਆਪਣੇ ਪਰਿਵਾਰ ਨੂੰ ਵੀ ਅੱਗੇ ਲੈ ਕੇ ਨਹੀਂ ਆਏ। ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸੇ ਤੋਂ ਡਰ ਹੈ? ਪੂਰੀ ਦੁਨੀਆ 'ਚ ਹੀ ਗੱਲ ਕਰ ਲਈਏ, ਕਿਸੇ ਤੋਂ ਡਰ ਹੈ?
ਹੋਰ ਕਿਸੇ ਤੋਂ ਨਹੀਂ? ਜਨਤਾ ਦੇ ਲਈ ਕਰਦੇ ਆ, ਕਿਉਂਕਿ ਇਹ ਵੀ ਇੱਕ ਕੁਰਸੀ ਜਿਹੜੀ ਹੈ ਪਰਮਾਤਮਾ ਦਾ ਰੂਪ ਹੁੰਦੀ ਹੈ। ਦੇਸ਼ ਦਾ ਮੁਖੀਆ ਬਣਨਾ, ਇਸ ਦੇਸ਼ ਨੂੰ ਚਲਾਉਣਾ। ਪਰ ਮੈਂ ਇਹ ਸਵਾਲ ਇਸ ਕਰਕੇ ਕੀਤਾ ਸੀ, ਮਾਫ ਕਰਨਾ ਬਹੁਤ ਸਮਾਂ ਤੁਹਾਡਾ ਜ਼ਿਆਦਾ ਲੈ ਲਿਆ ਆਪਾਂ, ਬਟ ਮੈਂ ਸਵਾਲ ਇਹ ਇਸ ਕਰਕੇ ਕੀਤਾ ਸੀ ਕਿਉਂਕਿ ਸ਼ਾਮ ਰੰਗੀਲਾ ਨਾਮ ਦਾ ਇੱਕ ਕਮੇਡੀਅਨ ਹੈ, ਉਸਨੇ ਨੋਮੀਨੇਸ਼ਨ ਭਰੀ ਮੋਦੀ ਸਾਹਿਬ ਦੇ ਖਿਲਾਫ, ਪਰ ਉਹ ਨੋਮੀਨੇਸ਼ਨ ਪਹਿਲਾਂ ਉਸ ਨੂੰ 2-3 ਦਿਨ ਤੱਕ ਭਰਨ ਨਹੀਂ ਦਿੱਤੀ ਗਈ, ਬਾਅਦ ਚੋਂ ਕਾਰਨਵਸ਼ ਇਹ ਕਹਿ ਕੇ ਰਿਜੈਕਟ ਕਰਤੀ ਕਿ ਤੁਸੀਂ ਜਿਹੜੀ ਸ਼ਪਥ ਗ੍ਰਹਿਣ ਕਰਨੀ ਹੁੰਦੀ ਹੈ ਉਹ ਨਹੀਂ ਕੀਤੀ, ਤੇ ਇਹ ਗੱਲ ਕਹਿੰਦੇ ਆ ਰਿਜੈਕਸ਼ਨ ਕਰਤੀ। ਪਰ ਉਹ ਇਹ ਦਾਵਾ ਕਰਦੇ ਨੇ ਕਿ ਮੋਦੀ ਸਾਹਿਬ ਨਹੀਂ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਥੋੜੀ ਜਿਹੀ ਵੀ ਵੋਟ ਟੁੱਟੇ, ਕੋਈ ਵੀ ਉਹਨਾਂ ਦੇ ਖਿਲਾਫ ਖੜੇ। ਇਦਾਂ ਦੀ ਡੈਮੋਕ੍ਰੇਸੀ ਦੀ ਇਲੈਕਸ਼ਨ ਕੋਈ ਵੀ ਲੜ ਸਕਦਾ। ਡੈਮੋਕ੍ਰੇਸੀ ਦੇ ਵਿੱਚ ਕੀ ਗੱਲ ਉਹ ਇਕੱਲਾ ਹੀ ਬੰਦਾ ਸੀ, ਬਾਕੀ ਲੋਕ ਨਹੀਂ ਆ ਸਕਦੇ? ਬਹੁਤ ਸਾਰੀਆਂ 32 ਰਿਜੈਕਟ ਹੋਈਆਂ ਨੇ ਇਹਨਾਂ ਭਾਜੀ। ਇਹ ਡੈਮੋਕ੍ਰੇਸੀ ਦੇ ਵਿੱਚ ਹੈ ਕਿ ਇਹ ਲੋਕ, ਕਈ ਲੋਕ ਤੇ ਇਹ ਹੈ ਕਿ ਮੈਂ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਲੜਨਾ ਚਾਹੁੰਦਾ, ਕੱਲ ਮੈਂ ਕਾਗਜ਼ ਭਰ ਦੂੰਗਾ। ਇੱਥੇ ਨੀਟੂ ਸ਼ਟਰਾਂ ਵਾਲਾ ਵੀ ਕਹਿੰਦਾ, ਨੀਟੂ ਸ਼ਟਰਾਂ ਵਾਲਾ ਕਹਿੰਦਾ ਕਿ ਜਾ ਕੇ ਮੈਂ ਸੁਖਬੀਰ ਦੇ ਖਿਲਾਫ ਇਲੈਕਸ਼ਨ ਲੜਨਾ। ਉਹ ਨੀਟੂ ਸ਼ਟਰਾਂ ਨੂੰ ਸੁਖਬੀਰ ਨਾਲ ਮਿਲਾਓਗੇ? ਨੀਟੂ ਸ਼ਟਰਾਂ ਵਾਲੇ ਨੂੰ ਤੁਸੀਂ ਕਿਸੇ ਵੱਡੇ ਲੀਡਰ ਨਾਲ ਮਿਲਾਓਗੇ? ਯਾਰ ਇਹ ਥੋੜੀ ਬੇਵਕੂਫੀ ਹੈ। ਹਿੰਦੁਸਤਾਨ ਦਾ ਚਿਹਰਾ ਜਿਹਨੂੰ ਪੂਰਾ ਵਰਲਡ ਨਮਨ ਕਰ ਰਿਹਾ, ਅੱਜ ਪੂਰਾ ਵਰਲਡ ਨਮਨ ਕਰ ਰਿਹਾ। ਅਗਰ ਅੱਜ ਕਿਸੇ ਨੇ ਸਲਾਹ ਲੈਣੀ ਹੈ, ਉਹ ਨਰਿੰਦਰ ਮੋਦੀ ਨੂੰ ਕਾਲ ਕਰ ਰਿਹਾ। ਅਗਰ ਅੱਜ ਦੋ ਦੇਸ਼ ਲੜਾਈ ਕਰ ਰਹੇ ਆ, ਉਹਦੀ ਲੜਾਈ ਰੋਕਣ ਦੇ ਲਈ ਅਗਰ ਇੱਕ ਵਿੱਚ ਥੰਮ ਖੜਾ ਹੋ ਰਿਹਾ, ਉਹ ਨਰਿੰਦਰ ਮੋਦੀ ਖੜਾ ਹੋ ਰਿਹਾ। ਵਾਰਵਾਦੀ ਪਾਪਾ ਵਾਲੀ ਐਡ ਦੇਖੀ। ਅਗਰ ਅੱਜ ਦੀ ਡੇਟ ਦੇ ਵਿੱਚ ਦੇਸ਼ ਦੇ ਵਿੱਚ ਕੋਈ ਇਸ ਦੇਸ਼ ਨੂੰ ਬਚਾ ਰਿਹਾ, ਸਾਨੂੰ ਐਕਸੈਪਟ ਕਰਨਾ ਚਾਹੀਦਾ। ਇਹ ਡੈਮੋਕ੍ਰੇਸੀ ਹੈ, ਇਲੈਕਸ਼ਨ ਕੋਈ ਵੀ ਲੜ ਸਕਦਾ ਹੈ, ਪਰ ਡੈਮੋਕ੍ਰੇਸੀ ਦੇ ਵਿੱਚ ਅਸੀਂ ਇਦਾਂ ਦਾ ਘਾਣ ਨਾ ਕਰੀਏ ਜਿਹਨੂੰ ਦੁਨੀਆ ਪਸੰਦ ਨਾ ਕਰੇ। ਪਰ ਅੱਜ ਦੀ ਡੇਟ 'ਚ ਮੈਂ ਕੋਈ ਐਡਾ ਸਿਆਸਤਦਾਨ ਨਹੀਂ ਬਣਿਆ ਜੀ, ਮੈਨੂੰ ਹਿੰਦੁਸਤਾਨ ਦੀ ਬੜੀ ਨੌਲੇਜ ਹੈ। ਮੈਂ ਇੱਕ ਛੋਟਾ ਜਿਹਾ ਵਰਕਰ ਹਾਂ, ਪਾਰਟੀ ਦਾ ਕਾਰਜਕਰਤਾ, ਪਰ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਕਹਾਂ, ਜਲੰਧਰ ਦੇ ਲੋਕਾਂ ਨੂੰ, ਕਿ ਤੁਸੀਂ ਸੋਚ ਸਮਝ ਕੇ ਵੋਟ ਪਾਈਓ, ਕਿ ਤੁਸੀਂ ਜਿਹੜੀ ਵੋਟ ਹੈ ਉਹ ਆਪਣੀ ਸੋਚ ਸਮਝ ਨਾ ਪਾਈਓ ਕਿ ਇੱਕ ਤਾਂ ਕੈਂਡੀਡੇਟ, ਪਹਿਲੀ ਗੱਲ ਤਾਂ ਬਾਹਰੀ ਇਲਾਕੇ ਨੂੰ ਵੋਟ ਨਹੀਂ ਪਾਣੀ ਚਾਹੀਦੀ। ਠੀਕ ਹੈ। 3 ਕੈਂਡੀਡੇਟ ਲੋਕਲ ਹੈ, ਉਹਨਾਂ ਤਿੰਨਾਂ ਨੂੰ ਦੇ ਲਓ ਕਿ ਤੁਹਾਡਾ ਕੰਮ ਕੌਣ ਕਰ ਸਕਦਾ, ਉਹਨੂੰ ਮੌਕਾ ਦੇਣਾ ਚਾਹੀਦਾ। ਮੈਂ ਜ਼ਰੂਰੀ ਹੈ, ਮੈਂ ਤਾਂ ਸੁਸ਼ੀਲ ਰਿੰਕੂ ਦਾ ਇੱਕ ਫੋਲੋਅਰ ਬਣ ਕੇ ਕੰਮ ਕਰ ਰਿਹਾ, ਪਰ ਮੈਂ ਤਾਂ ਰਿੰਕੂ ਦੀ ਗੱਲ ਕਰਾਂਗਾ। ਪਰ ਤੁਸੀਂ ਆਪਣੇ ਆਪ 'ਚ ਦੇਖੋ ਤਿੰਨਾਂ ਨੂੰ ਕਿਹਨੂੰ ਵੋਟ ਪਾਣੀ ਹੈ। ਪਰ ਸਾਡੇ ਜਲੰਧਰ ਦੇ ਲੋਕਾਂ ਨੂੰ ਚੌਥੇ ਬੰਦੇ ਨੂੰ ਵੋਟ ਨਹੀਂ ਪਾਣੀ ਚਾਹੀਦੀ, ਜਿਹੜਾ ਜਲੰਧਰ ਤੋਂ ਬਾਹਰ ਤੋਂ ਆਇਆ, ਕਿਉਂਕਿ ਇਹ ਜਿਹੜੀ ਤਾਕਤ ਹੈ ਜਲੰਧਰ 'ਚ ਰਵੇ, ਇਹ ਜਿਹੜੀ ਮੋਹਰ ਹੈ ਇਹ ਜਲੰਧਰ 'ਚ ਰਹਿਣੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਕਿ ਰਿੰਕੂ ਤੋਂ ਉੱਤੇ ਵਧੀਆ ਚਿਹਰਾ ਕੋਈ ਮਿਲ ਨਹੀਂ ਸਕਦਾ। ਰਿੰਕੂ ਅਗਰ ਅੱਜ ਸੱਤਾ ਜਿਹੜੀ ਸਰਕਾਰ ਇਸ ਦੇਸ਼ 'ਚ ਆ ਰਹੀ ਹੈ, ਉਹਦਾ ਮੈਂਬਰ ਬਣ ਕੇ ਕੰਮ ਕਰਨ ਜਾ ਰਿਹਾ, ਤੇ ਲੋਕਾਂ ਨੂੰ ਜਿਹੜੀਆਂ ਉਹਦੇ ਅੰਦਰ ਜਜ਼ਬੇ ਹੈ, ਜੋ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ, ਉਹਨਾਂ ਦਾ ਸੁਪਨਾ ਬਹੁਤ ਵੱਡਾ ਹੈ ਕਿ ਜੇ ਮੈਨੂੰ ਇੱਕ ਵਾਰ ਪਰਮਾਤਮਾ ਨੇ ਮੌਕਾ ਦੇ ਦਿੱਤਾ ਕਿ ਮੈਂ ਜਲੰਧਰ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਵਾਂਗਾ, ਜਿਹਦੇ ਨਾਲ ਮੇਰਾ ਜਲੰਧਰ ਸ਼ਹਿਰ ਦਾ ਨਾਮ ਪੂਰੇ ਦੇਸ਼ ਦੇ ਵਿੱਚ ਉੱਚਾ ਹੋਵੇ। ਅਮਰਾਨ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਵਾਰੀ ਕੈਮਰੇ ਵੱਲ ਦੇਖ ਕੇ ਜ਼ਰੂਰ ਦੱਸ ਦਿਓ ਕਿ ਸਾਡੇ ਨਾਲ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਹੈ। ਬਹੁਤ ਅੱਛਾ ਲੱਗਿਆ। ਪਰ ਜਲੰਧਰ ਦੇ ਵਿੱਚ ਵੋਟ ਪਾਉਣ ਜ਼ਰੂਰ ਜਾਈਓ, ਮੇਰੀ ਅਪੀਲ ਹੈ। ਜਿੰਨੂੰ ਮਰਜ਼ੀ ਵੋਟ ਪਾਈਓ, ਇਹ ਤੁਹਾਡੇ ਕੋਲ ਲੋਕਤੰਤਰ 'ਚ ਅਧਿਕਾਰ ਹੈ, ਪਰ ਵੋਟ ਪਾਉਣ ਜ਼ਰੂਰ ਜਾਈਓ। ਜੀ, ਬਹੁਤ ਸਾਰੇ ਸਵਾਲਾਂ ਚੋਂ ਸਵਾਲ ਨਿਕਲਦੇ ਰਹਿਣਗੇ। ਇਸ ਤਰੀਕੇ ਨਾਲ ਜੇ ਗੱਲਬਾਤ ਕਰਨ ਲੱਗੇ ਬਹੁਤ ਲੰਬੀ ਚਲੀ ਜਾਊਗੀ। ਆਪਾਂ ਇਸੇ ਵਾਅਦੇ ਨਾਲ ਹੁਣ ਇਜਾਜ਼ਤ ਚਾਹਾਂਗੇ ਕਿ ਮੁੜ ਕੇ ਫੇਰ ਜਦੋਂ ਵੀ ਸਾਨੂੰ ਅੰਗਰਾਲ ਸਾਹਿਬ ਮਿਲਣਗੇ, ਆਪਾਂ ਫੇਰ ਬੈਠਾਂਗੇ, ਫੇਰ ਸਵਾਲ ਹੋਣਗੇ, ਇਸੇ ਤਰ੍ਹਾਂ ਸਵਾਲਾਂ ਦੀ ਲੜੀ ਚੱਲਦੀ ਰਹੂਗੀ। ਹੋਰ ਸਾਰੇ ਕੈਂਡੀਡੇਟਾਂ ਨਾਲ ਵੀ ਅਸੀਂ ਗੱਲਬਾਤ ਲਗਾਤਾਰ ਲੈ ਕੇ ਤੁਹਾਡੇ ਤੱਕ ਆ ਰਹੇ ਹਾਂ। ਤੁਸੀਂ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ ਜੁੜੇ ਰਹੋ।